ਠੀਕ ਆ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੋਣਗੇ ਪਟਿਆਲਾ ਸਟੂਡੀਓ ਤੋਂ ਬਲਤੇਜ ਬੰਨੂ ਜੀ। ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਉਥਲ ਪੱਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ, ਕਲੋਵਰ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, 4159090503, ਖਾਲਸਾ ਇੰਸ਼ੋਰੈਂਸ ਏਜੰਸੀ ਜੋ ਘਰਾਂ ਦੀ ਕਾਰਾਂ ਦੀ ਲਾਈਫ ਹੈਲਥ ਇੰਸ਼ੋਰੈਂਸ ਕਰਦੇ, 4082722500 ਉਹਨਾਂ ਦਾ ਫੋਨ ਨੰਬਰ ਆ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ, ਸਭ ਤੱਕ ਪਹੁੰਚਾਉਂਦੇ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਬੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਕੱਲ ਜੀ। ਧੰਨਵਾਦ ਜੀ, ਮਿਹਰਬਾਨੀ। ਗੱਲ ਕਰਦੇ ਹਾਂ ਸੰਸਦ ਦੀ। ਸੰਸਦ ਤੇ ਖਤਮ ਹੋ ਗਈ ਆ, ਉਸ ਤੋਂ ਬਾਅਦ ਵਿਰੋਧੀ ਧਿਰਾਂ ਸੜਕਾਂ ਤੇ ਉਤਰੀਆਂ। ਦੇਖੋ, ਸ਼ਾਇਦ ਕਿਤੇ ਨਾ ਕਿਤੇ ਵਿਰੋਧੀ ਧਿਰ ਦੀ ਇਕਜੁੱਟਤਾ ਜਾਂ ਉਹਨੂੰ ਇਹ ਸਮਝ ਆਉਣ ਲੱਗੀ ਆ ਗੱਲ ਕਿ ਉਹ ਵਿਰੋਧੀ ਧਿਰ ਹੈਗੀ ਆ। ਔਰ ਇਸ ਵਾਰੀ ਸੰਸਦ ਦੇ ਵਿੱਚ ਬੇਸ਼ੱਕ ਬੜਾ ਕੁਝ ਜਿਹੜਾ ਉਹ ਨਿਵੇਕਲਾ ਵੀ ਹੋਇਆ ਕਿ ਅੰਨ੍ਹੇਵਾਹ 20 ਬਿੱਲ ਜਿਹੜੇ ਆ ਉਹ ਪਾਸ ਵੀ ਕੀਤੇ ਗਏ ਆ। ਔਰ ਇਹ ਲਗਭਗ ਬਿੱਲ ਜਿਹੜੇ ਆ ਇਹ ਕਾਰਪੋਰੇਟਾਂ ਨੂੰ ਸਾਹਮਣੇ ਰੱਖ ਕੇ ਪਾਸ ਕੀਤੇ ਗਏ ਆ। ਇਸੇ ਕਰਕੇ ਰਾਹੁਲ ਗਾਂਧੀ ਹੋਰਾਂ ਨੇ ਜਾਂ ਕਿਸੇ ਵਿਰੋਧੀ ਧਿਰ ਦੇ ਨੇਤਾ ਨੇ ਜਿਹੜੀ ਗੱਲ ਬੜੀ ਠੋਕ ਕੇ ਇਹ ਕਹੀ ਆ ਰਾਹੁਲ ਗਾਂਧੀ ਨੇ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹਿੰਦੁਸਤਾਨ ਨੂੰ ਵੇਚ ਰਿਹਾ। ਉਹਨੇ ਇਸ ਗੱਲ ਦੇ ਉੱਤੇ ਜਿਹੜਾ ਉਹ ਜ਼ੋਰ ਦਿੱਤਾ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਹਿੰਦੁਸਤਾਨ ਨੂੰ ਵੇਚ ਰਿਹਾ 2-3 ਲੋਕਾਂ ਦੇ ਕੋਲੇ। ਇਸ ਗੱਲ ਦਾ ਬੜਾ ਮਹੱਤਵ ਹੈ, ਕਿਉਂਕਿ ਇੱਕ ਗੱਲ ਜਿਹੜੀ ਦੇਖੀ ਹੋਈ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੇ ਕਦੇ ਵੀ ਤਿੱਖੇ ਹਮਲੇ ਜਿਹੜੇ ਜੀ ਉਹ ਨਹੀਂ ਕਰ ਸਕੀਆਂ ਪ੍ਰਧਾਨ ਮੰਤਰੀ ਦੇ ਉੱਤੇ। ਉਹਦੇ ਕਈ ਕਾਰਨ ਜਿਹੜੇ ਹੋ ਸਕਦੇ ਨੇ। ਇਹ ਜਿਹੜੀਆਂ ਵਿਰੋਧੀ ਧਿਰਾਂ ਦੀ ਇੱਕ ਵਾਰੀ ਫਿਰ ਇਕਜੁੱਟਤਾ ਜਿਹੜੀ ਆ ਉਹ ਦਿਸੀ ਆ। ਔਰ ਸਦਨ ਜਿਹੜੀ ਉਹ ਸਮਾਪਤ ਹੋ ਗਈ ਪਰਸੋਂ। ਇਹਦੇ ਬਾਵਜੂਦ ਜਿਹੜਾ ਇਹ ਸਿਆਸੀ ਹੰਗਾਮਾ ਦੁਬਾਰਾ ਫੇਰ ਹੋਇਆ। ਔਰ ਇਹਨਾਂ ਜਿਹੜੇ ਵਿਰੋਧੀ ਧਿਰਾਂ ਦੇ ਸੀਗੇ 12 ਇਹਦੇ ਵਿੱਚ ਪਾਰਟੀਆਂ ਸ਼ਾਮਲ ਨੇ। ਇਹਨਾਂ ਨੇ ਬੈਨਰ ਤੇ ਤਖਤੀਆਂ ਲੈ ਕੇ ਇੱਕ ਰੋਸ ਮਾਰਚ ਕੀਤਾ। ਇਹ ਗੱਲ ਆਖੀ ਕਿ ਸੰਸਦ ਦੇ ਵਿੱਚ ਦੇਸ਼ ਦੇ 60% ਲੋਕਾਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ। ਉਹ ਕਹਿੰਦੇ ਜਸੂਸੀ ਦੇ ਉੱਤੇ ਚਰਚਾ ਦੀ ਮੰਗ ਕੀਤੀ, ਸਰਕਾਰ ਨੇ ਨਾ ਕਰਤੀ। ਕਿਸਾਨਾਂ ਦੇ ਮਾਮਲੇ ਦੇ ਉੱਤੇ ਚਰਚਾ ਦੀ ਮੰਗ ਕੀਤੀ, ਸਰਕਾਰ ਨੇ ਨਕਾਰ ਦਿੱਤੀ। ਮਹਿੰਗਾਈ ਦਾ ਮੁੱਦਾ ਉਠਾਇਆ ਕਿਉਂਕਿ ਸਦਨ ਦੇ ਵਿੱਚ ਉਠਾ ਨਹੀਂ ਸੀ ਸਕਦੇ, ਸਾਨੂੰ ਉੱਥੇ ਵੀ ਬੋਲਣ ਨਹੀਂ ਦਿੱਤਾ ਗਿਆ। ਇਹ ਕਿਹਾ ਗਿਆ ਕਿ ਲੋਕਤੰਤਰ ਦੀ ਹੱਤਿਆ ਜਿਹੜੀ ਆ ਉਹ ਕੀਤੀ ਗਈ ਆ। ਸ਼ਰਦ ਪਵਾਰ, ਸੰਜੇ ਰਾਉਤ, ਰਾਮ ਗੋਪਾਲ ਯਾਦਵ, ਮਨੋਜ ਝਾ ਵੀ ਇਹਦੇ ਵਿੱਚ ਜਿਹੜਾ ਸ਼ਾਮਲ ਸੀ। ਔਰ ਸਾਂਝਾ ਬਿਆਨ ਇੱਕ ਜਿਹੜਾ ਉਹ ਜਾਰੀ ਕੀਤਾ ਗਿਆ। ਉਧਰ ਸਰਕਾਰ ਜਿਹੜੀ ਆ ਜਿਹੋ ਜਿਹੀਆਂ ਉਹਦੀਆਂ ਚਾਲਾਂ ਨੇ, ਉਹਨੇ ਇੱਕ ਜਿਹੜੀ ਨਿਊਜ਼ ਏਜੰਸੀ ਆ ਉਹਨੇ ਇੱਕ ਵੀਡੀਓ ਜਾਰੀ ਕੀਤੀ। ਜਿਹੜੀ ਵੀਡੀਓ ਸੀ ਰਾਜ ਸਭਾ ਦੀ ਸੀਗੀ। ਹੁਣ ਇਹ ਆਪਣੇ ਆਪ ਦੇ ਵਿੱਚ ਸਵਾਲ ਹੈ, ਰਾਜ ਸਭਾ ਹੋਵੇ ਲੋਕ ਸਭਾ ਹੋਵੇ, ਦੋਨੋਂ ਸਰਕਾਰ ਦੇ ਚੈਨਲ ਨੇ। ਇਹ ਜਿਹੜੀ ਸਰਕਾਰ ਇਹਨੂੰ ਚਲਾਉਂਦੀ ਹੈ, ਉਹ ਇੱਕ ਤੁਸੀਂ ਜਿਹੜੀ ਨਿਊਜ਼ ਏਜੰਸੀ ਆ ਉਹਦੇ ਕੋਲੇ ਉਹ ਫੁਟੇਜ ਕਿੱਥੋਂ ਆਉਂਦੀ ਹੈ? ਔਰ ਕੈਮਰੇ ਤਾਂ ਬੜੇ ਸਾਰੇ ਐਂਗਲ ਤੋਂ ਲੱਗੇ ਹੋਏ ਆ। ਇੱਕੋ ਐਂਗਲ ਦੇ ਕੈਮਰੇ ਦੀ ਉਹ ਵੀਡੀਓ ਜਾਰੀ ਕਰਕੇ ਉਹਦੇ ਵਿੱਚ ਵਿਰੋਧੀ ਧਿਰਾਂ ਨੂੰ ਗਲਤ ਠਹਿਰਾਉਣ ਦੀ ਦੱਸਣ ਦੀ ਕੋਸ਼ਿਸ਼ ਕੀਤੀ। ਜਦੋਂ ਕਿ ਵਿਰੋਧੀ ਧਿਰਾਂ ਰਾਹੁਲ ਗਾਂਧੀ ਨੇ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਗੰਭੀਰ ਇਲਜ਼ਾਮ ਲਾਇਆ ਕਿ ਉਹ ਮਾਰਸ਼ਲ ਨਹੀਂ ਸੀਗੇ ਜਿਹੜੇ ਅੰਦਰ ਆਏ ਰਾਜ ਸਭਾ ਦੇ ਵਿੱਚ, ਜਿਨ੍ਹਾਂ ਨੇ ਔਰਤ ਜਿਹੜੀਆਂ ਰਾਜ ਸਭਾ ਮੈਂਬਰ ਸੀ ਉਹਨਾਂ ਨੂੰ ਚੁੱਕ ਕੇ ਬਾਹਰ ਸੁੱਟਿਆ। ਉਹ ਕਹਿੰਦੇ ਕਿ ਇਹ ਕਿਰਾਏ ਦੇ ਉੱਤੇ ਲਿਆਂਦੇ ਗਏ ਲੋਕ ਸੀਗੇ। ਔਰ ਇਹ ਕਿਹਾ ਕਿ ਗੁਜਰਾਤ ਨੁਮਾ ਮਾਡਲ ਜਿਹੜਾ ਉਹ ਦਿੱਲੀ ਦੀ ਰਾਜ ਸਭਾ ਦੇ ਵਿੱਚ ਵੇਖਣ ਨੂੰ ਮਿਲਿਆ। ਇਹ ਬੜੇ ਗੰਭੀਰ ਇਲਜ਼ਾਮ ਨੇ ਦੋ ਜਿਹੜੇ। ਵੇਖਣਾ ਇਹੀ ਹੋਊਗਾ ਕਿ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ, ਕਿਉਂਕਿ ਹੁਣ ਸਦਨ ਦੀ ਕਾਰਵਾਈ ਤਾਂ ਹੋ ਗਈ ਸਮਾਪਤ, ਉਦੋਂ ਬਾਅਦ ਇਸ ਸਭ ਕਾਸੇ ਨੂੰ ਕਿਵੇਂ ਅੱਗੇ ਮਹਿੰਗਾਈ ਰੱਖਦੀਆਂ ਨੇ। ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਵਿਰੋਧੀ ਧਿਰਾਂ ਦੀ ਇਕਜੁੱਟਤਾ ਹੈ ਉਹ ਕੁਛ ਨਾ ਕੁਛ ਮੁੱਦੇ ਉਠਾਉਣ ਦੇ ਵਿੱਚ ਸਫਲ ਜਿਹੜੀ ਉਹ ਜ਼ਰੂਰ ਹੋ ਸਕਦੀ ਹੈ। ਔਰ ਜਿਹੜੀ ਸੱਤਾਧਾਰੀ ਧਿਰ ਹੈ ਉਹਦਾ ਅਗਲਾ ਪੈਂਤੜਾ ਕੀ ਹੋਊਗਾ, ਕਿਉਂਕਿ ਉਹ ਪੈਂਤੜੇ ਖੇਡ ਰਹੀ ਹੈ। ਜਿਹੜੀ ਵੀਡੀਓ ਕੱਲ ਜਾਰੀ ਕਰਨੀ ਉਹ ਵੀ ਇੱਕ ਪੈਂਤੜੇ ਦਾ ਪਾਰਟ ਹੈ ਜੀ। ਅੱਗੇ ਗੱਲ ਕਰਦੇ ਹੈਗੇ ਆ ਕਾਂਗਰਸੀਆਂ ਦੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਵਿੱਟਰ ਖਾਤੇ ਆ ਉਹ ਬੰਦ ਕੀਤੇ ਗਏ। ਦੇਖੋ, ਜਿਹੜਾ ਸੋਸ਼ਲ ਮੀਡੀਆ ਸਾਈਟਸ ਨੇ ਜਦੋਂ ਆਈਆਂ, ਇਹਨਾਂ ਦਾ ਹੋਰ ਸੀ ਗੱਲ। ਜਦੋਂ ਇਹ ਸਿਖਰ ਤੇ ਚਲੇ ਗਈਆਂ ਉਦੋਂ ਹੋਰ ਗੱਲ ਸੀ, ਅੱਜ ਹੋਰ ਗੱਲ ਹੈ। ਕਿਸੇ ਵੇਲੇ ਬਹੁਤਾ ਦੂਰ ਨਾ ਜਾਈਏ ਤੇ 6-7 ਸਾਲ ਪਹਿਲਾਂ ਇਹ ਗੱਲ ਹੁੰਦੀ ਸੀ ਕਿ ਦੁਨੀਆ ਦੇ ਵਿੱਚ
ਜੇ ਬਦਲਾਅ ਆਊਗਾ ਤੇ ਇਹਨਾਂ ਸੋਸ਼ਲ ਸਾਈਟਸ ਦੇ ਰਾਹੀਂ ਆਊਗਾ। ਇਹ ਗੱਲ ਅਕਸਰ ਕਹੀ ਜਾਂਦੀ ਹੁੰਦੀ ਸੀ। ਮਿਡਲ ਈਸਟ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਇਸ ਤਰ੍ਹਾਂ ਦਾ ਕੁਝ ਉਹਨਾਂ ਦਿਨਾਂ ਦੇ ਦੌਰਾਨ ਹੋਇਆ। ਇਹ ਸਮਝਿਆ ਜਾਣ ਲੱਗਿਆ ਕਿ ਕੁਝ ਵੀ ਜਿਹੜਾ ਜੀ ਉਹ ਪਲਟ ਸਕਦਾ। ਪਰ ਉਦੋਂ ਵੀ ਜਿਹੜੇ ਧਰਮੇ ਨਾਲ ਸੋਚਣ ਵਾਲੇ ਜਿਹੜੇ ਲੋਕ ਸੀ, ਉਹਨਾਂ ਉਦੋਂ ਵੀ ਇਹ ਆਖਿਆ ਸੀ ਵੀ ਏਡੀ ਕਾਹਲੀ ਨਾ ਕਰੋ, ਏਡੀ ਛੇਤੀ ਕੋਈ ਤੁਸੀਂ ਵਿਚਾਰਧਾਰਾ ਨਾ ਬਣਾਓ ਕਿ ਇਹ ਸਾਰਾ ਕੁਝ ਜਿਹੜਾ ਜੀ ਉਹ ਪਲਟ ਦੂਗਾ। ਕਿਉਂਕਿ ਉਦੋਂ ਨਹੀਂ ਸੀ ਪਤਾ ਕਿ ਇਹ ਜਿਹੜੀਆਂ ਸੋਸ਼ਲ ਸਾਈਟਸ ਨੇ, ਇਹਨਾਂ ਦੇ ਲੁਕਵੇਂ ਏਜੰਡੇ ਵੀ ਇਹਦੇ ਵਿੱਚ ਜਿਹੜੇ ਉਹ ਸ਼ਾਮਲ ਨੇ। ਬਹੁਤ ਸਟਰੋਂਗ ਹੋ ਗਈਆਂ ਇਹ ਸਾਈਟਸ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਦੋਂ ਸਟਰੋਂਗ ਹੋ ਗਈਆਂ ਤੇ ਕਦੀ ਇਹਨਾਂ ਸਾਈਟਸ ਵਾਲਿਆਂ ਨੇ ਵੀ ਨਹੀਂ ਸੀ ਨਾ ਸੋਚਿਆ ਕਿ ਇਹ ਇੰਨਾ ਪੈਸੇ ਬਣਾਉਣ ਦਾ ਜ਼ਰੀਆ ਬਣ ਸਕਦਾ। ਕਿ ਤੁਸੀਂ ਸਿਆਸੀ ਪਾਰਟੀਆਂ ਨੇ ਤਾਂ ਸਮਝੌਤੇ ਕਰਨੇ ਹੀ ਸੀ। ਸਿਆਸੀ ਪਾਰਟੀਆਂ ਸਮਝੌਤੇ ਕਰਨ ਲੱਗੀਆਂ, ਬੋਲੋ, ਮੂੰਹ ਖੋਲੋ, ਤੁਸੀਂ ਕੀ ਖੋਲਦੇ ਹੋ, ਕੀ ਗੱਲ ਕਰਦੇ ਹੋ। ਬਸ ਉੱਥੋਂ ਹੀ ਕਹਾਣੀ ਜਿਹੜੀ ਸੀ ਇਹ ਹੌਲੀ ਹੌਲੀ ਫਿਰ ਪਲਟਣ ਲੱਗੀ। ਕੁਝ ਲੋਕਾਂ ਨੂੰ ਇਹ ਇੱਥੇ ਲੱਗਦਾ ਸੀਗਾ, ਪਿਛਲੇ ਕੁਝ ਸਮੇਂ ਤੋਂ ਲੱਗਦਾ ਸੀ, ਜਦੋਂ ਤੋਂ ਜਿੰਨੀ ਦੇਰ ਤੱਕ ਕਿਸਾਨ ਅੰਦੋਲਨ ਨਹੀਂ ਸ਼ੁਰੂ ਹੋਇਆ ਉਦੋਂ ਤੱਕ ਇੱਥੇ ਕਹਾਣੀ ਹੋਰ ਸੀ। ਇਹ ਉਹੀ ਸੋਸ਼ਲ ਸਾਈਟਸ ਨੇ ਜਿਨ੍ਹਾਂ ਦੇ ਉੱਤੇ ਸੱਤਾਧਾਰੀ ਜਿਹੜੀ ਮੌਜੂਦਾ ਧਿਰ ਹੈ ਉਹਦੀ ਧਮਕ ਇੱਕ ਕਿਸਮ ਦੇ ਨਾਲ ਪੈਂਦੀ ਸੀ। ਉਹਨੇ ਇਹੋ ਜਿਹੇ ਲੋਕ ਇਹਦੇ ਉੱਤੇ ਛੱਡੇ ਹੋਏ ਸੀ ਜਿਹੜੇ ਕਿਸੇ ਦੀ ਵੀ ਇੱਜ਼ਤ ਰਹਿਣ ਨਹੀਂ ਦਿੰਦੇ ਸੀ। ਜੋ ਉਹਨਾਂ ਦੇ ਮੂੰਹ 'ਚ ਆਉਂਦਾ ਉਹ ਬੋਲਦੇ ਸੀ, ਜੋ ਚਾਹੁੰਦੇ ਲਿਖ ਸਕਦੇ ਸੀ, ਨੀਵੇਂ ਤੋਂ ਨੀਵੇਂ ਪੱਧਰ ਦੇ ਉੱਤੇ ਜਾ ਕੇ। ਕਿਸਾਨ ਅੰਦੋਲਨ ਸ਼ੁਰੂ ਹੋ ਗਿਆ, ਇਹਦੇ ਵਿੱਚ ਵਿਦੇਸ਼ਾਂ 'ਚ ਬੈਠੇ ਕੁਝ ਜਿਹੜੇ ਨੌਜਵਾਨ ਸੀ ਉਹਨਾਂ ਨੇ ਉਹ ਟਵਿੱਟਰ ਵਾਲੇ ਪਾਸੇ ਆਏ। ਇੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਟਵਿੱਟਰ ਦੇ ਉੱਤੇ ਨੌਜਵਾਨ ਆਏ। ਜਦੋਂ ਟਵਿੱਟਰ ਦੇ ਉੱਤੇ ਭੇੜ ਹੋਣ ਲੱਗਿਆ ਬਰਾਬਰ ਦਾ, ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਇਹ ਕੀ ਹੋ ਗਿਆ। ਸਾਡੇ ਕੋਲ ਇੱਕੋ ਤਾਂ ਪਲੇਟਫਾਰਮ ਸੀਗਾ ਜਿੱਥੇ ਅਸੀਂ ਲੋਕਾਂ ਨੂੰ ਮੂਰਖ ਬਣਾ ਸਕਦੇ ਸੀ। ਕਿਸੇ ਵੀ ਸਰਕਾਰ ਦੇ ਵਿਰੁੱਧ ਬੋਲਣ ਵਾਲੇ ਬੰਦੇ ਦੇ ਉੱਤੇ ਸਿੱਧੇ ਹਮਲੇ ਕਰ ਸਕਦੇ ਸੀ। ਵੀ ਇੱਥੇ ਤਾਂ ਹਮਲੇ ਸਾਡੇ ਤੇ ਹੋਣ ਲੱਗੇ। ਉਦੋਂ ਤੋਂ ਫਿਰ ਜਿਹੜਾ ਉਹ ਕਾਨੂੰਨ ਤੇ ਦੂਜਾ ਤੀਜਾ ਜਿਹੜੀਆਂ ਉਹ ਚੀਜ਼ਾਂ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਜਿਵੇਂ ਮਰਜ਼ੀ ਕਹੋ, ਸਰਕਾਰ ਕਿਸੇ ਨਾ ਕਿਸੇ ਮਾਮਲੇ 'ਚ ਇਹਨਾਂ ਮਾਮਲਿਆਂ ਦੇ ਉੱਤੇ ਕੰਟਰੋਲ ਕਰਨ 'ਚ ਸਫਲ ਹੋ ਗਈ। ਜਿਹੜੇ ਕਾਰਪੋਰੇਟ ਅਦਾਰੇ ਸਰਕਾਰ ਦੇ ਨੇੜੇ ਨੇ, ਕੁਝ ਥਾਵਾਂ ਦੇ ਉੱਤੇ ਤਾਂ ਉਹਨਾਂ ਦੇ ਹਿੱਸੇ ਪੈ ਗਏ। ਜਦੋਂ ਹਿੱਸੇ ਪੈ ਗਏ ਤੇ ਫਿਰ ਗੱਲ ਉਹਨਾਂ ਦੀ ਹੋਣੀ ਸੀ। ਔਰ ਜਿਹੜਾ ਟਵਿੱਟਰ ਆ, ਹੁਣ ਉਹਨੇ ਖਾਤੇ ਬਲੌਕ ਜਿਹੜੇ ਉਹ ਕੀਤੇ। ਆਧਾਰ ਬਣਾਇਆ ਗਿਆ ਇੱਕ ਜਾਣਕਾਰੀ ਨੂੰ। ਆਧਾਰ ਚਲੋ ਉਹਨੂੰ ਕੱਟਿਆ ਨਹੀਂ ਜਾ ਸਕਦਾ ਵੀ ਉਹ ਗਲਤ ਹੈ। ਇਹ ਕਹਿੰਦੇ ਕਿ ਜਿਹੜਾ ਇੱਕ ਰੇਪ ਪੀੜਤ ਬੱਚੀ ਸੀ ਉਹਦੀ ਪਛਾਣ ਇਹਨਾਂ ਨੇ, ਉਹਦੇ ਪਰਿਵਾਰ ਦੀ ਪਛਾਣ ਜੱਗ ਜ਼ਾਹਰ ਜਿਹੜੀ ਉਹ ਕਰ ਦਿੱਤੀ। ਇਹ ਕੋਈ ਪਹਿਲੀ ਵਾਰੀ ਹੈ ਕਿ ਕਿਸੇ ਖਾਤੇ ਦੇ ਉੱਤੇ ਕਿਸੇ ਨੇ ਇਦਾਂ ਦੀ ਪਛਾਣ ਜਿਹੜੀ ਉਹ ਜੱਗ ਜ਼ਾਹਰ ਕੀਤੀ ਹੈ? ਕਿੰਨੇ ਭਾਜਪਾਈਆਂ ਦੇ ਖਾਤੇ ਆ ਜਿਨ੍ਹਾਂ ਨੇ ਜਿਹੜੀਆਂ ਇਸ ਤਰ੍ਹਾਂ ਦੀਆਂ ਰੇਪ ਦਾ ਸ਼ਿਕਾਰ ਹੋਈਆਂ ਬੱਚੀਆਂ ਸੀਗੀਆਂ ਉਹਨਾਂ ਦੇ ਪਰਿਵਾਰਾਂ ਨੂੰ ਧਮਕੀਆਂ ਦਿੱਤੀਆਂ, ਡਰਾਇਆ, ਧਮਕਾਇਆ। ਕਿਹਦਾ ਖਾਤਾ ਬਲੌਕ ਕੀਤਾ ਗਿਆ? ਕਿਸੇ ਦਾ ਨਹੀਂ ਕੀਤਾ ਗਿਆ। ਕਾਂਗਰਸ ਦੇ ਖਾਤੇ ਜਿਹੜੇ ਸੀਗੇ ਜੀ ਉਹ ਧੜ ਬਲੌਕ ਹੋਣੇ ਸ਼ੁਰੂ ਹੋ ਗਏ। ਪਹਿਲਾਂ ਰਾਹੁਲ ਗਾਂਧੀ ਦਾ ਖਾਤਾ ਬਲੌਕ ਹੋਇਆ, ਉਸ ਤੋਂ ਬਾਅਦ ਮੁੜ ਕੇ ਕਈ ਜਿਹੜੇ ਨੇਤਾ ਕਾਂਗਰਸ ਦੇ ਉਹਨਾਂ ਦੇ ਖਾਤੇ ਇੱਕ ਇੱਕ ਕਰਕੇ ਜਿਹੜੇ ਉਹ ਬਲੌਕ ਹੋਣੇ ਸ਼ੁਰੂ ਹੋ ਗਏ। ਔਰ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋ ਗਏ। ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਰੋਹਨ ਗੁਪਤਾ ਨੇ ਇਹ ਗੱਲ ਕਹੀ ਕਿ ਪਾਰਟੀ ਦੇ ਟਵਿੱਟਰ ਹੈਂਡਲ ਦੇ ਨਾਲ ਨਾਲ ਵੱਡੇ ਆਗੂਆਂ ਤੇ ਵਰਕਰਾਂ ਦੇ ਵੈਬਸਾਈਟ ਜਿਹੜੇ ਖਾਤੇ ਨੇ ਬਲੌਕ ਕੀਤੇ ਗਏ ਆ। ਸੂਰਜੇਵਾਲਾ, ਕੇਸੀ ਵੇਣੂਗੋਪਾਲ, ਅਜੇ ਮਾਕਨ, ਮਨੀਕਮ ਟੈਗੋਰ, ਜਤਿੰਦਰ ਸਿੰਘ, ਸੁਸ਼ਮਿਤਾ ਦੇਵ, ਇਹਨਾਂ ਦੇ ਖਾਤੇ ਬਲੌਕ ਕੀਤੇ ਗਏ ਆ। ਟਵਿੱਟਰ ਕਹਿੰਦਾ ਕਿ ਅਸੀਂ ਤਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਾਤੇ ਜਿਹੜੇ ਆ ਉਹ ਬਲੌਕ ਕੀਤੇ ਆ। ਉਹ ਕਹਿੰਦਾ ਕਿ ਟਵਿੱਟਰ ਨੇ ਆਈਟੀ ਨਿਯਮਾਂ ਦੇ ਤਹਿਤ ਮੰਥਲੀ ਜਿਹੜੀ ਰਿਪੋਰਟ ਜਾਰੀ ਕੀਤੀ, ਉਹਦੇ 26 ਜੂਨ ਤੋਂ 25 ਜੁਲਾਈ ਤੱਕ 126 ਸ਼ਿਕਾਇਤਾਂ ਮਿਲੀਆਂ ਤੇ 167 ਖਾਤਿਆਂ ਦੇ ਉੱਤੇ ਕਾਰਵਾਈ ਕੀਤੀ ਹੈ। ਇਹ ਸਰਕਾਰ ਚਾਹੁੰਦੀ ਸੀ ਐਕਚੁਅਲੀ ਕਿ ਇਸ ਤਰੀਕੇ ਦੇ ਨਾਲ ਇੱਥੇ ਕਾਰਵਾਈ ਕਰਕੇ, ਕਿਉਂਕਿ ਸਰਕਾਰ ਹੁਣ ਕਿਸੇ ਦਾ ਵੀ ਖਾਤਾ ਜਿਹੜਾ ਦੀ ਕਹਦੇ ਕਿ ਇਹਦੇ ਉੱਤੇ ਮੈਨੂੰ ਇਤਰਾਜ਼ ਹੈ, ਉਦੋਂ ਬਾਅਦ ਉਹ ਬੋਲ ਨਹੀਂ ਸਕੂਗਾ। ਜਿਹੜੇ ਕਾਨੂੰਨਾਂ ਦੇ ਵਿੱਚੋਂ ਤਹਿਤ ਆ ਗਏ, ਉਹ ਵਿਰੋਧੀਆਂ ਨੂੰ ਉਹਨਾਂ ਨੇ ਦੱਬਣ ਦਾ ਜਿਹੜਾ ਜੀ ਉਹ ਤਰੀਕਾ ਸਿੱਧਾ ਲੱਭ ਲਿਆ। ਕੁਝ ਲੋਕ ਸੋਚਦੇ ਆ ਕਿ ਜਗਾੜ ਕਰਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਵੇਂ ਮਰਜ਼ੀ ਕਰਕੇ ਉਹ ਬਲੂ ਟਿਕ ਲੈ ਲਓ, ਆਥੋਰਾਈਜ਼ ਜਿਹੜਾ ਦੀ ਕਰ ਲਓ। ਉਹਦਾ ਕੋਈ ਮਤਲਬ ਨਹੀਂ ਰਹਿ ਗਿਆ। ਉਹਦਾ ਕੋਈ ਮਤਲਬ ਨਹੀਂ ਰਹਿ ਗਿਆ ਕਿਉਂਕਿ ਜਿਹਦੀ ਸ਼ਿਕਾਇਤ ਸਰਕਾਰਾਂ ਕਰ ਦੇਣਗੀਆਂ ਉਹਦਾ ਖਾਤਾ ਬਲੌਕ ਹੋ ਜਾਊਗਾ। ਮੇਰੀ ਜਾਚੇ ਜਿਹੜੇ ਰਾਜਨੀਤਿਕ ਲੋਕ ਸੀ ਇਹਨਾਂ ਨੇ ਬਹੁਤ ਜ਼ਿਆਦਾ ਨਿਰਭਰਤਾ ਆਪਣੀ ਜਿਹੜੀ ਉਹ ਬਣਾ ਲਈ ਇਹਨਾਂ ਸਾਈਟਸ ਦੇ ਉੱਤੇ। ਉਹ ਇਹ ਸਮਝਣ ਲੱਗੇ ਕਿ ਸੋਸ਼ਲ ਮੀਡੀਆ ਦੇ ਰਾਹੀਂ ਅਸੀਂ ਕੁਝ ਵੀ ਜਿਹੜਾ ਜੀ ਉਹ ਬਦਲ ਸਕਦੇ। ਹਾਲਾਂਕਿ ਸੋਸ਼ਲ ਮੀਡੀਆ ਦਾ ਜਿਹੜਾ ਇੱਕ ਦੂਸਰਾ ਪੱਖ ਹੈ ਉਹ ਸਮੇਂ-ਸਮੇਂ ਦੇ ਉੱਤੇ ਬਹੁਤ ਵਾਰੀ ਲੋਕਾਂ ਦੇ ਸਾਹਮਣੇ ਆਇਆ ਵੀ ਇਹਦੇ ਵਿੱਚ ਜੋ ਦਿਸਦਾ ਭਾਈ ਉਹ ਅਸਲੀਅਤ ਨਹੀਂ ਹੈਗੀ, ਉਹ ਅਸਲੀਅਤ ਕੋਈ ਹੋਰ ਆ। ਬਹੁਤੀ ਦੂਰ ਨਾ ਜਾਓ,
ਜੇ ਪੰਜਾਬ ਦੀ ਆਪਾਂ ਗੱਲ ਕਰੀਏ 2017 ਦੇ ਵਿੱਚ 100 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਕਿੱਥੇ ਸਿਮਟ ਗਈ ਸੀ ਕਿਸੇ ਨੂੰ ਪਤਾ ਨਹੀਂ। ਬਰਗਾੜੀ ਮੋਰਚੇ ਦੇ ਵਿੱਚ ਇਸ ਚੀਜ਼ ਦਾ ਕ੍ਰੈਡਿਟ ਲੈਣ ਵਾਲੇ ਕਿ ਸਾਰਾ ਇਕੱਠ ਮੈਂ ਹੀ ਕੀਤਾ। ਅੱਜ ਸੁਖਪਾਲ ਸਿੰਘ ਖਹਿਰਾ ਕਿੱਥੇ ਨੇ, ਜਿਨ੍ਹਾਂ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਕਮੈਂਟਸ ਆਉਂਦੇ ਹੁੰਦੇ ਸੀ। ਮਤਲਬ ਕਿ ਇਹ ਜੋ ਦਿਖਾਇਆ ਜਾਂਦਾ ਸੀਗਾ ਇਹਨਾਂ ਦੇ ਵੱਲੋਂ ਉਹ ਹੈ ਨਹੀਂ ਸੀ। ਹੁਣ ਅਸਲੀਅਤ ਇਹਨਾਂ ਦੀ ਦੂਸਰੀ ਜਿਹੜੀ ਜੀ ਉਹ ਦਿਸਣ ਲੱਗ ਗਈ ਕਿ ਇਹ ਤਾਂ ਪੈਸਿਆਂ ਦੀ ਖੇਡ ਹੈ। ਪੈਸਿਆਂ ਦੀ ਖੇਡ ਦੇ ਵਿੱਚ ਉਹ ਕੁਝ ਵੀ ਕਰ ਸਕਦੇ ਆ, ਕੁਝ ਵੀ ਬਦਲ ਸਕਦੇ ਆ, ਔਰ ਐਸਾ ਬਦਲ ਸਕਦੇ ਆ ਕਿ ਕਿਸੇ ਨੂੰ ਮੁੱਦੇ ਮੂੰਹ ਸੁੱਟ ਸਕਦੇ। ਬਿਲਕੁਲ ਜੀ, ਬਾਕੀਆਂ ਦੇ ਇਹ ਖਾਤੇ ਤਾਂ ਬੰਦ ਕਰ ਦਿੱਤੇ, ਪਰ ਆਪਣੇ ਬੈਂਕ ਖਾਤੇ ਸੱਤਾਧਾਰੀ ਪਾਰਟੀਆਂ ਦੇ ਕੋਲ ਖੋਲ੍ਹ ਹੈ। ਇੱਕ ਦੇਸ਼ 'ਚ ਨਹੀਂ, ਬਹੁਤ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਕਰ ਰਹੇ ਆ। ਅੱਗੇ ਕਾਨੂੰਨ ਨਾਲੋਂ ਸਮੇਧ ਸੈਣੀ ਦੇ ਹੱਥ ਲੰਬੇ ਹੁੰਦੇ ਜਾ ਰਹੇ ਆ। ਲੰਬੇ ਹੈ ਜੀ, ਹਮੇਸ਼ਾ ਉਹਦੇ ਤਾਂ ਲੰਬੇ ਰਹੇ ਆ, ਕਿਉਂਕਿ ਜਿਹੜੇ ਅੱਜ ਵੀ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਣ ਵਾਲੇ, ਜਦੋਂ ਉਹ ਪਿੱਛੇ ਖੜੇ ਨੇ, ਦੂਜੀਆਂ ਪਾਰਟੀਆਂ ਪਿੱਛੇ ਖੜੀਆਂ ਨੇ, ਉਸ ਮਾਮਲੇ ਤੇ ਸਾਰੇ ਇੱਕਮਿੱਕ ਹੋ ਜਾਂਦੇ ਆ। ਸਾਰੇ ਫਿਰ ਇਹੋ ਜਿਹੇ ਲੋਕਾਂ ਦੀ ਪਿੱਠ ਦੇ ਉੱਤੇ ਆ ਜਾਂਦੇ ਆ। ਸਮੇਧ ਸੈਣੀ ਕੋਈ ਅੱਜ ਤੋਂ ਚਰਚਿਤ ਨਹੀਂਗਾ, ਉਹ ਸਮੇਂ-ਸਮੇਂ ਦੇ ਉੱਤੇ ਚਰਚਿਤ ਰਿਹਾ। ਸੈਣੀ ਮੋਟਰਸ ਕਾਂਡ ਕਿਸੇ ਨੂੰ ਭੁੱਲਿਆ ਨਹੀਂ, ਕਿਵੇਂ ਉਹ ਲੋਕ ਚੁੱਕ ਕੇ ਖਪਾ ਦਿੱਤੇ ਗਏ ਸੀ। ਜਿੰਨੀ ਦੇਰ ਤੱਕ CBI ਦੀ ਇਨਕੁਆਇਰੀ ਨਹੀਂ ਹੋ ਗਈ, CBI ਦੀ ਇਨਕੁਆਇਰੀ ਲੱਗਦਿਆਂ ਕਿੰਨੇ ਸਾਲ ਲੱਗ ਗਏ, ਸਮੇਧ ਸੈਣੀ ਨੂੰ ਕਿਸੇ ਨੇ ਪੁੱਛਿਆ ਨਾ। ਲੱਗ ਵੀ ਗਏ ਤੇ ਉਦੋਂ ਬਾਅਦ ਅੱਜ ਤੱਕ ਉਹ ਤਰੀਕ ਭੁਗਤਣ ਨਹੀਂ ਗਿਆ ਸੁਪਰੀਮ ਕੋਰਟ ਤੱਕ ਉਸ ਮਾਮਲੇ ਦੇ ਵਿੱਚ। ਕਹਿੰਦਾ ਜੀ ਮੈਨੂੰ ਖਤਰਾ ਬਹੁਤ ਵੱਡਾ ਜੇ ਮੈਂ ਤਰੀਕ ਭੁਗਤਣ ਆਇਆ, ਉਹਦੀ ਉਹ ਪਲੀ ਲੈਂਦਾ ਰਿਹਾ। ਅੱਜ ਵੀ ਉਹ ਮਾਮਲਾ ਚੱਲ ਰਿਹਾ। ਸੈਣੀ ਪਰਿਵਾਰ ਦੇ, ਸੈਣੀ ਮੋਟਰ ਵਾਲਿਆਂ ਦੇ ਬਹੁਤੇ ਮੈਂਬਰ ਜਿਹੜੇ ਸੀ ਉਹ ਇਨਸਾਫ ਉਡੀਕਦਿਆਂ ਦੁਨੀਆ ਤੋਂ ਚਲੇ ਗਏ। ਜਿਹੜੇ ਕੁਝ ਹੈਗੇ ਆ ਉਹਨਾਂ ਦੀ ਮਾਨਸਿਕ ਸਥਿਤੀ ਇਹੋ ਜਿਹੀ ਆ ਕਿ ਉਹ ਵਿਚਾਰੇ ਆਪਣੇ ਆਪ ਤੋਂ ਡਰੀ ਜਾਂਦੇ ਵੀ ਸਾਡੇ ਨਾਲ ਬਣ ਕੀ ਗਿਆ। ਜੇ ਬਾਅਦ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਵਾਲਾ ਮਾਮਲਾ ਸਾਹਮਣੇ ਆਇਆ, ਇੱਕ ਜੂਨੀਅਰ ਇੰਜੀਨੀਅਰ ਜਿਹੜਾ ਵਿਅਕਤੀ ਆ ਉਹਨੂੰ ਚੁੱਕ ਕੇ 3rd ਡਿਗਰੀ ਉਹਦੇ ਨਾਲ ਕੀਤਾ ਜਾਂਦਾ, ਇੰਨੇ ਬੁਰੇ ਤਰੀਕੇ ਦੇ ਨਾਲ ਉਹਨੂੰ ਮਾਰਿਆ ਜਾਂਦਾ। ਕਿੰਨੇ ਸਾਲ ਕੋਈ ਗੱਲ ਨਹੀਂ ਬਣਦੀ। ਜੇ ਅਖੀਰ ਫੇਰ ਜਿਹੜਾ ਜੀ ਕੁਝ ਹੁੰਦਾ, 5 ਵਾਅਦਾ ਮਾਫ ਆ ਜਾਂਦੇ ਆ, 2 ਜਿਹੜੇ ਉਹ ਜਿਹੜੇ ਉਸ ਟਾਈਮ ਬਣੇ ਹੋਏ ਸਰਕਾਰੀ ਗਵਾਹ ਬਣ ਜਾਂਦੇ, ਉਹਦੇ ਬਾਵਜੂਦ ਉਹਨੂੰ ਬਲੈਂਕਟ ਬੇਲ ਜਿਹੜੀ ਆ ਉਹ ਮਿਲ ਜਾਂਦੀ ਹੈ। ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਉਸ ਮਸਲੇ ਦੇ ਵਿੱਚ। ਸਿੰਪਲ ਬਲੈਂਕਟ ਬੇਲ ਦਾ ਮਤਲਬ ਇਹ ਹੈ। ਬੇਅਦਬੀ ਵਾਲਾ ਮਾਮਲਾ ਆ ਜਾਂਦਾ ਤੇ ਬੇਅਦਬੀ ਵਾਲੇ ਮਾਮਲੇ ਵਿੱਚ ਕੋਟਕਪੂਰਾ ਗੋਲੀ ਕਾਂਡ ਹੈ, ਕਿੰਨੀਆਂ ਜਾਂਚ ਚੱਲਦੀਆਂ ਨੇ, ਕਿੰਨਾ ਕੁਝ ਜਿਹੜਾ ਉਹ ਹੁੰਦਾ। ਇੱਥੇ ਇਹ ਵੀ ਆ ਕਿ ਸੈਣੀ ਮੋਟਰ ਵਾਲਾ ਮਾਮਲਾ ਚੱਲਦੇ ਆ, ਬਲਵੰਤ ਸਿੰਘ ਮੁਲਤਾਨੀ ਵਾਲਾ ਮਾਮਲਾ ਚੱਲਦੇ ਆ, ਉਹਨੂੰ DGP ਦੇ ਅਹੁਦੇ ਤੱਕ ਪਹੁੰਚਾਇਆ ਜਾਂਦਾ ਅਕਾਲੀ ਭਾਜਪਾ ਸਰਕਾਰ ਦੇ ਵੱਲੋਂ, ਉੱਚੇ ਤੋਂ ਉੱਚਾ ਆਉਂਦਾ। ਔਰ ਜਦੋਂ ਪੰਜਾਬ ਦੇ ਵਿੱਚ ਮਾੜੇ ਦਿਨਾਂ ਦੇ ਦੌਰਾਨ ਜਦੋਂ ਘਰਾਂ ਚੋਂ ਚੁੱਕ ਕੇ ਪਤਾ ਹੀ ਨਹੀਂ ਕਿੰਨੇ ਕੁ ਮੁੰਡੇ ਖਪਾ ਦਿੱਤੇ ਗਏ, ਉਹਨਾਂ ਦੇ ਵਿੱਚ ਉਹ ਮੂਹਰਲੀ ਕਤਾਰ ਦੇ ਵਿੱਚ ਉਹਦਾ ਨਾਮ ਬੋਲਦਾ ਉਦੋਂ। ਇਹ ਹੁਣ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਾਮਲਾ ਜਿਹੜਾ ਬੇਅਦਬੀ ਕੋਟਕਪੂਰਾ ਵਾਲਾ, ਸਭ ਨੂੰ ਪਤਾ ਕਿ ਉਹ ਕਿਸੇ ਪਾਸੇ ਕੋਈ ਤਣ ਪੱਤਣ ਲੱਗਿਆ ਨਹੀਂ। ਕਹਿੰਦਾ ਨਹੀਂ ਕਰਾਉਂਦਾ ਮੈਂ ਆਪਣਾ ਲਾਈ ਡਿਟੈਕਟਰ ਟੈਸਟ, ਓਪਨਲੀ ਕਹਿੰਦਾ ਨਹੀਂ ਕਰਾਉਂਦਾ। ਤੁਸੀਂ ਉਹਦਾ ਕੀ ਕਰ ਸਕਦੇ ਹੋ? ਕੁਝ ਨਹੀਂ ਕਰ ਸਕਦੇ ਉਹਦਾ। ਜਿਹੜਾ ਮਾਮਲਾ ਵਿੱਤੋਂ ਵੱਧ ਜਾਇਦਾਦ ਵਾਲਾ ਸਰਕਾਰ ਨੇ ਬਣਾਇਆ ਵੀ, ਉਹਦੀ ਤਾਂ ਫੂਕ ਵੈਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੱਢਤੀ ਸੀ, ਇਹ ਕਹਿ ਕੇ ਕਿ ਕਾਹਦਾ ਮਾਮਲਾ ਬਣਾਇਆ, ਐਵੇਂ ਝੂਠ ਬੋਲਦੇ ਹੋ, ਜਦੋਂ ਉਹਨੂੰ ਗ੍ਰਿਫਤਾਰ ਹੀ ਨਹੀਂ ਸੀ ਕਰਨਾ। ਮਾਮਲਾ ਦਰਜ ਕਰਕੇ ਉਹਨੂੰ ਪਹਿਲਾਂ ਦੱਸਤਾ ਵੀ ਨਿਕਲ ਜਾ ਉੱਥੋਂ। ਹੇਠਲੀ ਅਦਾਲਤ ਤੋਂ ਜ਼ਮਾਨਤ ਨਹੀਂ ਮਿਲੀ, ਹਾਈ ਕੋਰਟ ਚੋਂ ਨੇ ਜ਼ਮਾਨਤ ਆਪਣੀ ਲਾਤੀ। ਜ਼ਮਾਨਤ ਦੇ ਵਾਸਤੇ ਸੁਪਰੀਮ ਕੋਰਟ ਦਾ ਬਿਹਤਰੀਨ ਵਕੀਲ ਜਿਹੜਾ, ਔਰ ਬਹੁਤ ਮਹਿੰਗਾ ਵਕੀਲ ਜਿਹੜਾ, ਉਹਨੂੰ ਉਹ ਲੈ ਕੇ ਆਇਆ ਜੀ ਰੋਹਤਗੀ ਨੂੰ। ਔਰ ਸਰਕਾਰ ਨੂੰ ਇਸ ਕਰਕੇ ਇੱਕ ਜਿਹੜਾ ਉਹ ਵਕੀਲ ਲਿਆਉਣਾ ਪਿਆ ਕਿ ਸਰਕਾਰ ਦੀ ਕਿਰਕਰੀ ਜਿਹੜੀ ਆ ਇਸ ਮਾਮਲੇ ਦੇ ਉੱਤੇ ਹੁੰਦੀ ਰਹੀ ਆ ਕਿ ਸਰਕਾਰ ਨੇ ਇੱਥੇ ਜਿਹੜਾ ਐਡਵੋਕੇਟ ਜਨਰਲ ਅਤੁਲ ਨੰਦਾ ਰੱਖਿਆ ਆ, ਜਿਹਨੇ ਕਿ ਸਾਰੇ ਕੇਸ ਜਿਹੜੇ ਉਹ ਹਾਰਨੇ ਆ ਸਰਕਾਰ ਦੇ। ਇਹਨਾਂ ਨੇ ਪੀ ਚਿਦੰਬਰਮ ਨੂੰ ਜਿਹੜਾ ਜੀ ਉਹ ਲਿਆ ਕੇ ਖੜਾ ਕੀਤਾ ਅਦਾਲਤ ਦੇ ਵਿੱਚ। ਪੀ ਚਿਦੰਬਰਮ ਨੂੰ ਜਿਹੜਾ ਜੀ ਇੱਕਦਮ ਲਿਆ ਕੇ ਇਸ ਕਰਕੇ ਖੜਾ ਕਿ ਵੀ ਸ਼ਾਇਦ ਉਹਨਾਂ ਦੇ ਖੜੋਣ ਦੇ ਨਾਲ ਜ਼ਮਾਨਤ ਜਿਹੜੀ ਆ ਜੀ ਉਹ ਨਹੀਂ ਮਿਲੂਗੀ। ਪਰ ਗੱਲ ਤਾਂ ਇਹ ਆ ਨਾ, ਅਦਾਲਤ ਦੇ ਸਾਹਮਣੇ ਜੋ ਤੁਸੀਂ ਪ੍ਰੈਜ਼ੈਂਟ ਕਰਨਾ ਉਹ ਹੋਣਾ। ਹੁਣ ਉਹਦੇ ਵਿੱਚ ਕਿਤੇ ਘੁੰਡੀਆਂ ਕੁਝ ਰੱਖੀਆਂ ਨੇ, ਜਿਹਦੇ ਤੋਂ ਉਹਨਾਂ ਘੁੰਡੀਆਂ ਦਾ ਫਾਇਦਾ ਜਿਹੜਾ ਜੀ ਦੱਸਣਾ ਕਿਹਨੇ ਹੈ? ਜਿਨ੍ਹਾਂ ਨੇ ਕੇਸ ਦਰਜ ਕੀਤੇ। ਜਿਹਨੇ ਕੇਸ ਦਰਜ ਕੀਤਾ, ਜਿਹੜਾ ਇਹਨਾਂ ਦੇ ਇਸ ਵੇਲੇ ਲਾਇਆ ਹੋਇਆ ਮੁਖੀ ਵਿਜੀਲੈਂਸ ਦਾ, ਉਹ ਇਹਦੇ ਅੰਡਰ ਕੰਮ ਕਰਦਾ ਰਿਹਾ। ਉਹ ਜਦੋਂ ਜਿਹੜਾ ਬੰਦਾ ਅੰਡਰ ਉਹਦੇ ਕੰਮ ਕਰਦਾ ਰਿਹਾ, ਉਹਨੂੰ ਕਿਵੇਂ ਨਹੀਂ ਦੱਸੂਗਾ ਕਿ ਘੁੰਡੀਆਂ ਕੀ ਨੇ? ਅਗਲਿਆਂ ਨੇ ਘੁੰਡੀਆਂ ਇੱਕ ਪਾਸੇ ਕੇਸ ਦਰਜ ਕਰਕੇ ਸਰਕਾਰ ਦੀ ਕੁਝ ਧਿਰ ਨੂੰ ਖੁਸ਼ ਕਰ ਲਿਆ, ਦੂਜੇ ਪਾਸੇ ਉਹਨੂੰ ਘੁੰਡੀਆਂ ਦੱਸ ਕੇ ਜਿਹੜਾ ਜੀ ਇੱਥੋਂ ਆਹ ਕੁਝ ਜਿਹੜਾ ਜੀ ਉਹ ਤੂੰ ਕਰਨਾ। ਉਹਦੇ ਨਾਲ ਫਿਰ ਹੋਇਆ ਕੀ ਕਿ ਸਮੇਧ ਸੈਣੀ ਨੂੰ ਫਿਰ ਜ਼ਮਾਨਤ ਜਿਹੜੀ ਜੀ ਉਹ ਮਿਲ ਗਈ, ਔਰ ਇਹ ਉਹੀ ਪਲੀ ਜਿਹੜੀ ਉਹ ਲੈਂਦਾ
ਕਿ ਡੀਜੀਪੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਬੰਦਾ, ਸੂਬਾ ਸਰਕਾਰ ਉਹਦੇ ਖਿਲਾਫ ਝੂਠੇ ਕੇਸ ਜਿਹੜਾ ਦੀ ਉਹ ਦਰਜ ਕਰ ਰਹੀ ਆ। ਇਹ ਸਾਰੇ ਕੇਸ ਜਿਹੜੇ ਉਹ ਸਿਆਸਤ ਤੋਂ ਪ੍ਰੇਰਿਤ ਨੇ। ਨਾਲ ਦੀ ਨਾਲ ਇਹ ਵੀ ਕਹਿਤਾ ਕਿ ਜਿਹੜੀ ਸਿਕਿਉਰਿਟੀ ਆ ਉਹਦੇ ਕੋਲੇ ਟੈਰੋਰਿਜ਼ਮ ਦਾ ਖਤਰਾ ਹੋਣ ਕਰਕੇ ਰਿਟਾਇਰ ਹੋਣ ਤੋਂ ਬਾਅਦ ਕੋਈ ਵੀ ਬੰਦਾ ਸਵੇਦ ਸੈਣੀ ਨੂੰ ਆਪਣਾ ਮਕਾਨ ਕਿਰਾਏ ਤੇ ਦੇਣ ਲਈ ਤਿਆਰ ਨਹੀਂ, ਜਿਹਦੇ ਕਰਕੇ ਉਹਨੇ ਬੜਾ ਔਖਾ ਹੋ ਕੇ ਵੀ ਸੈਕਟਰ ਦੇ ਵਿੱਚ ਜਿਹੜੀ ਕੋਠੀ ਸੀ ਉਹ ਕਿਰਾਏ ਤੇ ਲੈਣ ਲਈ ਰਾਜੀ ਕਰ ਲਿਆ, ਤੇ ਉਹਨੂੰ ਫਸਾਉਣ ਦੇ ਜਿਹੜੇ ਉਹ ਯਤਨ ਨੇ। ਪਲੀ ਦੇਖੋ ਜਿਹੜੀਆਂ ਉਹ ਲਈਆਂ ਜਾ ਰਹੀਆਂ ਨੇ, ਤੇ ਉਹਦੀ ਪਿੱਠ ਦੇ ਉੱਤੇ ਕੌਣ ਖੜੇ ਨੇ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਜੀ, ਸਾਰੇ ਦੇ ਸਾਰੇ। ਬਿਲਕੁਲ ਜੀ, ਰਲ ਮਿਲ ਕੇ ਸਾਰੇ ਹੀ ਖੜੇ ਆ। ਤੇ ਅੱਗੇ ਗੱਲ ਕਰਦੇ ਆ ਕਿਸਾਨ ਆਗੂਆਂ ਦੀ। ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਕਲੀਅਰ ਕੀਤਾ ਕਿ ਇਲੈਕਸ਼ਨਾਂ ਲੜਨੀਆਂ ਸਾਡਾ ਮਕਸਦ ਨਹੀਂ। ਦੇਖੋ, ਇਹ ਪਿਛਲੇ ਦਿਨਾਂ ਤੋਂ ਇਹ ਮਾਮਲਾ ਖਾਸ ਤੌਰ ਦੇ ਉੱਤੇ ਗੁਰਨਾਮ ਸਿੰਘ ਚਡੂਨੀ ਦੀ ਵਜ੍ਹਾ ਕਰਕੇ ਚੱਲੀ ਜਾਂਦਾ। ਸਮਝ ਨਹੀਂ ਆਉਂਦੀ ਚਡੂਨੀ ਸਾਹਿਬ ਨੂੰ ਵੀ ਏਡੀ ਕਾਹਲੀ ਮੁੱਖ ਮੰਤਰੀ ਬਣਨ ਦੀ ਕਾਹਦੀ ਜਿਹੜੀ ਉਹ ਪਈ ਹੋਈ ਆ। ਹਰਿਆਣੇ ਦੇ ਵਿੱਚ ਉਹਨਾਂ ਦੀ ਜਥੇਬੰਦੀ ਦੇ ਪੈਰ ਲੱਗੇ ਹੋਏ ਆ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇੱਥੇ ਆ ਕੇ ਮਿਸ਼ਨ ਪੰਜਾਬ ਦੇ ਨਾਂ ਦੇ ਹੇਠ ਬੜਾ ਉਹਨਾਂ ਨੇ ਰੌਲਾ ਪਾਇਆ ਕਿ 117 ਬੰਦੇ ਖੜੇ ਕਰਨੇ। ਇੱਕ ਪਾਰਟੀ ਖੜੀ ਜਿਹੜੀ ਕਰ ਲਈ ਲੁਧਿਆਣੇ ਦੇ ਵਿੱਚ ਲਾ ਕੇ, ਉਹਦਾ ਨਾਮ ਸ਼ਾਰਟ ਫਾਰਮ ਦੇ ਵਿੱਚ ਬਾਪ ਰੱਖ ਲਿਆ, BAP। ਔਰ ਇਹ ਕਹਿਤਾ ਕਿ ਇਹ ਪਾਰਟੀ ਨੇ ਕਹਿਤਾ ਗੁਰਨਾਮ ਸਿੰਘ ਚਡੂਨੀ ਹੋਊਗਾ ਜੀ ਮੁੱਖ ਮੰਤਰੀ ਦਾ ਚਿਹਰਾ। ਜਦੋਂ ਗੱਲ ਨਾ ਬਣੀ, ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਹੋਇਆ ਗੁਰਨਾਮ ਸਿੰਘ ਚਡੂਨੀ ਹੋਰਾਂ ਦਾ। ਕਿਸਾਨ ਅੰਦੋਲਨ ਦੇ ਨਾਲ ਸਿੰਪਥੀ ਰੱਖਣ ਵਾਲੇ ਲੋਕਾਂ ਨੇ ਵੀ ਇਹ ਗੱਲ ਆਖੀ ਵੀ ਇਹ ਤਾਂ ਤੁਸੀਂ ਤਾਰਪੀਡੋ ਕਰ ਦਿਓਗੇ ਕਿਸਾਨ ਅੰਦੋਲਨ। ਗੁਰਨਾਮ ਸਿੰਘ ਚਡੂਨੀ ਨੂੰ ਮੁੜ ਕੇ ਜਿੰਨੀ ਦੇਰ ਨੂੰ ਹੋਸ਼ ਆਈ, ਉਦੋਂ ਉਹ ਵੀਡੀਓ ਉਹਨਾਂ ਨੇ ਪਾਈ, ਤਾਂ ਉਹ ਵੀਡੀਓ ਦੇ ਉੱਤੇ ਉਹਨਾਂ ਦੀ ਖਿਚਾਈ ਹੋਰ ਜ਼ਿਆਦਾ ਜਿਹੜੀ ਦੀ ਹੋਈ ਵੀ ਤੁਸੀਂ ਇੱਕ ਦਿਨ ਕੁਝ ਕਹਿੰਦੇ ਹੋ, ਦੂਜੇ ਦਿਨ ਕੁਝ ਕਹਿੰਦੇ ਹੋ। ਹੁਣ ਇੱਥੇ ਮਹਿਲ ਕਲਾਂ ਦੇ ਵਿੱਚ ਜਿਹੜੀ ਕਿਰਨਜੀਤ ਕੌਰ ਕਾਂਡ ਹੋਇਆ ਸੀਗਾ 2.5 ਦਹਾਕੇ ਪਹਿਲਾਂ, ਉਹਦੀ ਬਰਸੀ ਸੀਗੀ। ਉੱਥੇ ਜਿਹੜੇ ਇਹ ਕਿਸਾਨ ਆਗੂ ਪਹੁੰਚੇ, ਔਰ ਕਿਉਂਕਿ ਇਹ ਬੜਾ ਵੱਡਾ ਇੱਕ ਘੋਲ ਸੀਗਾ, ਇਹਨੇ ਬੜੇ ਸਾਰੇ ਕਿਸਾਨ ਆਗੂ ਵੀ ਦਿੱਤੇ। ਮਨਜੀਤ ਸਿੰਘ ਧਨੇਰ ਇਹਨਾਂ ਦੇ ਵਿੱਚੋਂ ਇੱਕ ਨੇ, ਜਿਨ੍ਹਾਂ ਨੂੰ ਸਜ਼ਾ ਵੀ ਹੋ ਗਈ ਸੀ ਇਸ ਮਾਮਲੇ 'ਚ। ਪਰ ਕਿਸਾਨਾਂ ਨੇ ਆਰਗੇਨਾਈਜ਼ ਤਰੀਕੇ ਦੇ ਨਾਲ ਸੰਘਰਸ਼ ਕਰਕੇ ਮਨਜੀਤ ਸਿੰਘ ਧਨੇਰ ਹੋਰਾਂ ਨੂੰ ਇੱਕ ਵਾਰੀ ਨਹੀਂ 2 ਵਾਰੀ ਉਮਰ ਕੈਦ ਤੋਂ ਬਚਾਇਆ। ਇਹ ਜਿਹੜਾ ਇਲਾਕਾ ਇੱਕ ਤਾਂ ਤਰਕਸ਼ੀਲ ਸਾਹਿਤ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਦੂਸਰਾ ਜਿੰਨੀਆਂ ਮੂਵਮੈਂਟਾਂ ਉੱਠਦੀਆਂ ਰਹੀਆਂ ਨੇ ਉਹਨਾਂ ਦੇ ਵਿੱਚ ਇਸ ਇਲਾਕੇ ਦੀ ਹਮੇਸ਼ਾ ਭਰਵੀਂ ਹਾਜ਼ਰੀ ਜਿਹੜੀ ਉਹ ਰਹੀ ਆ। ਇੱਥੇ ਬਲਵੀਰ ਸਿੰਘ ਰਾਜੇਵਾਲ ਆਏ, ਇੱਥੇ ਰੁਲਦੂ ਸਿੰਘ ਮਾਨਸਾ ਆਏ, ਔਰ ਇੱਥੇ ਬੂਟਾ ਸਿੰਘ ਬੁਰਜਗਿੱਲ ਆਏ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਏ। ਇਹਨਾਂ ਨੇ ਇਕੱਠ ਨੂੰ ਸੰਬੋਧਨ ਕੀਤਾ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਇੱਕ ਗੱਲ ਜਿਹੜੀ ਦੀ ਇੱਥੇ ਸਪਸ਼ਟ ਜਿਹੜੀ ਉਹ ਕੀਤੀ ਕਿ ਅੱਜ ਜਿਹੜਾ ਕਿਸਾਨ ਹੈ ਉਹ ਕਾਰਪੋਰੇਟ ਦੇ ਨਾਲ ਇੱਕ ਵੱਡੀ ਲੜਾਈ ਲੜ ਰਿਹਾ, ਤੇ ਇਹ ਲੜਾਈ ਕਿਸਾਨ ਜਿੱਤੂਗਾ। ਉਹਨਾਂ ਨੇ ਕਿਹਾ ਕਿ ਅਸੀਂ ਦੱਸਣ 'ਚ ਸਫਲ ਹੋ ਗਏ ਆਮ ਲੋਕਾਂ ਨੂੰ ਕਿ ਕਾਰਪੋਰੇਟ ਕਿਵੇਂ ਖਾਈ ਜਾ ਰਿਹਾ। ਦੂਜੀ ਗੱਲ ਜਿਹੜੀ ਉਹਨਾਂ ਨੇ ਇਹ ਕਲੀਅਰ ਕੀਤੀ ਕਿ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਇਲੈਕਸ਼ਨਾਂ ਨਹੀਂ ਲੜਨੀਆਂ, ਇਲੈਕਸ਼ਨ ਲੜਨਾ ਸਾਡਾ ਮਕਸਦ ਨਹੀਂਗਾ। ਉਹ ਕਹਿੰਦੇ ਜਿਹੜੇ 3 ਖੇਤੀ ਕਾਨੂੰਨ ਆ ਉਹਨਾਂ ਨੂੰ ਜਿੱਤਣਾ, ਉਹਦੇ ਵਾਸਤੇ ਅਸੀਂ ਇਹ ਮੋਰਚਾ ਲਾਇਆ, ਨਾ ਕਿ ਕਿਸੇ ਸੂਬੇ ਦੀ ਸੱਤਾ ਹਾਸਲ ਕਰਨ ਦੇ ਵਾਸਤੇ। ਆਈ ਥਿੰਕ ਇਹ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਇਹ ਗੱਲ ਸਪਸ਼ਟ ਕਰਕੇ ਕਾਫੀ ਹੱਦ ਤੱਕ ਜਿਹੜਾ ਦੀ ਇਸ ਪੱਖੋਂ ਸਹੀ ਕੰਮ ਕੀਤਾ, ਕਿਉਂਕਿ ਇਹਦੇ ਨਾਲ ਇੱਕ ਭੰਬਲ ਭੂਸਾ ਜਿਹੜਾ ਉਹ ਕ੍ਰੀਏਟ ਕੀਤਾ ਜਾ ਰਿਹਾ ਸੀ। ਉਹਨਾਂ ਨੇ ਜਿਹੜੇ ਉਹਨਾਂ ਦੇ ਪੋਸਟਰ ਲਾਏ ਜਾ ਰਹੇ ਆ ਕਿ ਬਲਵੀਰ ਸਿੰਘ ਰਾਜੇਵਾਲ ਹੋ ਸਕਦੇ ਮੁੱਖ ਮੰਤਰੀ ਦੇ ਅਹੁਦੇਦਾਰ, ਉਹਨਾਂ ਨੇ ਉਹਦਾ ਵੀ ਸਪਸ਼ਟ ਕੀਤਾ ਕਿ ਇਹ ਭਾਰਤੀ ਜਨਤਾ ਪਾਰਟੀ ਤੇ RSS ਜਿਹੜੀ ਆ ਉਹ ਰੋਜ਼ ਨਵੀਆਂ ਖੇਡਾਂ ਖੇਡ ਰਹੀ ਆ, ਬਦਨਾਮ ਕੀਤਾ ਜਾ ਸਕੇ ਤਾਂ ਕਿ ਕਿਸਾਨ ਆਗੂਆਂ ਨੂੰ। ਉਹ ਕਹਿੰਦੇ ਇਹਦਾ ਹੀ ਉਹ ਪਾਰਟ ਸੀਗਾ। ਔਰ ਇਹ ਵੀ ਕਿਹਾ ਕਿ ਅਸੀਂ ਕੋਈ ਇਲੈਕਸ਼ਨ ਨਹੀਂ ਲੜਨਾ, ਸਾਡੇ ਚੋਂ ਕੋਈ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਨਹੀਂ। ਇੰਡੀਵਿਜੂਅਲ ਤੌਰ ਦੇ ਉੱਤੇ ਉਹ ਕਹਿੰਦੇ ਕਿਸੇ ਨੇ ਕਿਸੇ ਸਿਆਸੀ ਪਾਰਟੀ ਦੀ ਮਦਦ ਕਰਨੀ ਆ ਚੋਣਾਂ ਵੇਲੇ, ਉਹ ਆਪਣੇ ਪੜ੍ਹਿਆ ਵਿਚਾਰ ਲੇ, ਤੇ ਉਹ ਆਪਣੇ ਤੌਰ ਦੇ ਉੱਤੇ ਕਿਸੇ ਨੇ ਇੰਡੀਵਿਜੂਅਲ ਮਦਦ ਕਰਨੀ ਆ ਕਰਦੇ। ਸੰਯੁਕਤ ਕਿਸਾਨ ਮੋਰਚੇ ਦੇ ਬਿਹਾਫ ਦੇ ਉੱਤੇ, ਜਥੇਬੰਦੀ ਦੇ ਬਿਹਾਫ ਦੇ ਉੱਤੇ ਕੋਈ ਬੰਦਾ ਚੋਣਾਂ ਨਹੀਂ ਲੜੂਗਾ, ਨਾ ਕੋਈ ਮੁੱਖ ਮੰਤਰੀ ਦੇ ਅਹੁਦੇਦਾਰ ਦਾ ਜਿਹੜਾ ਉਹ ਦਾਅਵੇਦਾਰ ਹੋਊਗਾ। ਕਿਉਂਕਿ ਇਹ ਤਾਂ ਜਿਹੜੇ ਉਹ ਪ੍ਰਚਾਰਨ ਵਾਲੇ ਸੀ ਭਾਜਪਾ ਦੇ ਵਿੱਚ ਬੈਠੇ ਹੀ ਨੇ ਰੋਜ਼, ਜਿਨ੍ਹਾਂ ਦਾ ਕੰਮ ਹੀ ਹੁੰਦਾ ਜੀ, ਉਹਨਾਂ ਨੇ ਤਾਂ ਕਹਿਣਾ ਸ਼ੁਰੂ ਕਰਤਾ ਸੀਗਾ ਨਾ, ਅਸੀਂ ਤਾਂ ਪਹਿਲਾਂ ਹੀ ਕਿਹਾ ਸੀਗਾ ਬਿੱਲੀ ਥੈਲੇ ਚੋਂ ਬਾਹਰ ਆ ਗਈ, ਬਿੱਲਾ ਥੈਲੇ ਚੋਂ ਬਾਹਰ ਆ ਗਿਆ। ਅਸੀਂ ਤਾਂ ਕਹਿੰਦੇ ਸੀ ਵੀ ਇਹ ਚੋਣਾਂ ਲੜਨ ਦੇ ਵਾਸਤੇ ਜਿਹੜਾ ਜੀ ਉਹ ਆਏ ਆ, ਉਹ ਕਹਿੰਦੇ ਚੋਣਾਂ ਹੀ ਲੜਨੀਆਂ ਮਕਸਦ ਸੀ। ਤਾਂ ਆਈ ਥਿੰਕ ਸਿਆਣਪ ਵਾਲਾ ਜਿਹੜਾ ਜੀ ਉਹ ਕੰਮ ਕੀਤਾ ਕਿਸਾਨ ਆਗੂਆਂ ਨੇ, ਤਾਂ ਕਿ ਜਿਹੜਾ ਅਸਲ ਮਕਸਦ ਹੈ ਉਹਨਾਂ ਦਾ ਸੰਘਰਸ਼ ਦਾ, ਉਹਦੇ ਉੱਤੇ ਧਿਆਨ ਕੇਂਦਰਿਤ ਰਹੇ। ਜੀ ਜੀ, ਅਗਲੀ ਗੱਲ ਕਰਦੇ ਹਾਂ ਕਿਸਾਨਾਂ ਦੇ ਵੋਟਰ ਵਿਪ ਦਾ ਜਿਹੜਾ ਅਸਰ ਆ ਪੰਜਾਬ ਦੇ ਮੈਂਬਰ ਪਾਰਲੀਮੈਂਟ ਤੇ ਦਿਸਿਆ।
ਦੇਖੋ ਉਂਝ ਤਾਂ ਵਿਰੋਧੀ ਧਿਰ ਦੇ ਉੱਤੇ ਇਹਦਾ ਅਸਰ ਦਿਸਿਆ, ਕਿਉਂਕਿ ਕਿਸਾਨਾਂ ਨੇ ਜਿਹੜਾ ਵੋਟਰ ਵਿਪ ਸੀਗਾ ਉਹਦੇ ਵਿੱਚ ਇਹ ਗੱਲ ਕਹੀ ਸੀ ਕਿ ਤੁਸੀਂ ਵਾਕਆਊਟ ਨਹੀਂ ਕਰਨਾ, ਅੰਦਰ ਰਹਿ ਕੇ ਤੁਸੀਂ ਵਿਰੋਧ ਕਰੋਗੇ। ਵਿਰੋਧ ਕੀਤਾ, ਅੰਦਰ ਰਹਿ ਕੇ ਤਕੜਾ ਵਿਰੋਧ ਕੀਤਾ, ਇਹਦੇ 'ਚ ਕੋਈ ਸ਼ੱਕ ਨਹੀਂ, ਰੌਲਾ ਰੱਪਾ ਪਿਆ। ਪੰਜਾਬ ਦੇ ਵਿੱਚ ਕਿਉਂਕਿ ਇਲੈਕਸ਼ਨਾਂ ਹੋਣੀਆਂ ਨੇ, ਪੰਜਾਬ ਤੋਂ ਇਹ ਮੂਵਮੈਂਟ ਸਟਾਰਟ ਹੋਈ ਆ। ਪੰਜਾਬ ਦੇ ਵਿੱਚ ਕਿਸਾਨ ਬਹੁਤ ਵੱਡਾ ਵੋਟ ਬੈਂਕ ਆ, ਹਰਿਆਣੇ ਦੇ ਵਿੱਚ ਕਿਸਾਨ ਬਹੁਤ ਵੱਡਾ ਵੋਟ ਬੈਂਕ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨ ਬਹੁਤ ਵੱਡਾ ਵੋਟ ਬੈਂਕ ਹੈ। ਪੰਜਾਬ ਦੇ ਜਿਹੜੇ ਨੇਤਾ ਨੇ ਉਹਨਾਂ ਦੇ ਉੱਤੇ ਇਹਦਾ ਅਸਰ ਵਾਹਵਾ ਜਿਹੜਾ ਉਹ ਵੇਖਣ ਨੂੰ ਮਿਲਿਆ। ਹਾਲਾਂਕਿ ਕੁਝ ਜਿਹੜੇ ਹੈਗੇ ਆ, ਜਿਹੜੇ ਪੂਰੇ ਤਰੀਕੇ ਨਾਲ ਨਿਭ ਨਹੀਂ ਸਕੇ ਇਸ ਵੋਟਰ ਵਿਪ ਦੇ ਉੱਤੇ, ਪੀਪਲਜ਼ ਵਿਪ ਦੇ ਉੱਤੇ। 13 ਸੰਸਦ ਮੈਂਬਰ ਨੇ ਜੀ, ਜਿਨ੍ਹਾਂ ਦੇ ਵਿੱਚੋਂ ਇੱਕ ਕੇਂਦਰੀ ਵਜ਼ੀਰ ਆ, ਔਰ ਪੰਜਾਬ ਦੇ ਦਰਜਨ ਸੰਸਦ ਮੈਂਬਰਾਂ ਚੋਂ ਭਾਜਪਾ ਦੇ ਸੰਸਦ ਮੈਂਬਰ ਸਨੀ ਦਿਓਲ, ਉਹਨੇ ਵਿਪ ਦੀ ਕੋਈ ਪਰਵਾਹ ਨਹੀਂ ਕੀਤੀ। ਉਹ ਸਿਰਫ 3 ਦਿਨ ਜਿਹੜਾ ਸੀਗਾ ਜੀ ਆਇਆ। ਵੈਸੇ ਸਨੀ ਦਿਓਲ ਇਸ ਵੇਲੇ ਇਸ ਗੱਲੋਂ ਚਰਚਾ ਦੇ ਵਿੱਚ ਹੈ ਕਿ ਉਹਨੇ ਆਪਣੇ ਹਲਕੇ ਦਾ ਪਹਿਲਾ ਕੰਮ ਜਿਹੜਾ ਜੀ ਉਹ ਕਰਾਇਆ। ਕੰਮ ਇਹ ਕਰਾਇਆ ਕਿ ਉਹਨੇ ਚਿੱਠੀ ਲਿਖੀ ਆ, ਉੱਥੋਂ ਦਾ ਇੱਕ ਭਾਜਪਾ ਦਾ ਵਿਧਾਇਕ ਹੈ, MLA, ਵੀ ਉਹਦੇ ਜਿਹੜੀ ਕੁੜੀ ਨੂੰ ਜੀਪ ਚਾਹੀਦੀ ਆ, ਤੇ ਉਹ ਬਾਕੀਆਂ ਨੂੰ ਉਲੰਘ ਕੇ ਪਹਿਲਾਂ ਉਹਨੂੰ ਕੰਪਨੀ ਜਿਹੜੀ ਆ ਉਹ ਜੀਪ ਦੀ ਡਿਲੀਵਰੀ ਦੇ ਦੇ। ਇਹ ਪਹਿਲਾ ਕੰਮ ਉਹਨੇ ਗੁਰਦਾਸਪੁਰੀਆਂ ਦੇ ਵਾਸਤੇ, ਲੋਕ ਸਭਾ ਦੇ ਵਾਸਤੇ ਕੀਤਾ। ਉਂਝ ਵੈਸੇ ਉਹਨੇ ਇਹ ਹਲਕਾ ਦਿਹਾੜੇ ਦਿੱਤਾ ਹੋਇਆ ਕਿਸੇ ਨੂੰ, ਉਹਨੇ ਤਾਂ ਕੀ ਵੜਨਾ ਸੀਗਾ, ਉੱਥੇ ਨਾ ਵੜਿਆ। ਔਰ ਸੁਖਬੀਰ ਸਿੰਘ ਬਾਦਲ ਨੇ ਵੀ ਫਰਲੋ ਮਾਰੀ 6 ਦਿਨ, ਔਰ ਉਹ ਉੱਥੇ 6 ਦਿਨ ਗੈਰ ਹਾਜ਼ਰ ਰਹੇ। 9 ਦਿਨ ਉਹਨੇ ਆਪਣੀ ਜਿਹੜੀ ਉੱਥੇ ਹਾਜ਼ਰੀ ਪਾਈ। ਹਰਸਿਮਰਤ ਬਾਦਲ ਦੀ ਜਿਹੜੀ ਹਾਜ਼ਰੀ ਆ ਉਹ 100% ਰਹੀ ਆ। ਰਵਨੀਤ ਸਿੰਘ ਬਿੱਟੂ ਨੇ ਸੁਖਬੀਰ ਸਿੰਘ ਬਾਦਲ ਦੀ ਗੈਰ ਹਾਜ਼ਰੀ ਦੇ ਉੱਤੇ ਮਿਹਣਾ ਵੀ ਮਾਰਿਆ ਸੀ ਜਿਸ ਦਿਨ ਇਹਨਾਂ ਦੀ ਵੀਡੀਓ ਜਿਹੜੀ ਉਹ ਵਾਇਰਲ ਹੋ ਗਈ ਸੀਗੀ। ਔਰ ਜਿਹੜੇ ਬਾਕੀ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਹੋਰੀ 14 ਦਿਨ ਉਹਨਾਂ ਦੀ ਹਾਜ਼ਰੀ ਜਿਹੜੀ ਉਹ ਰਹੀ ਹੈ। ਮਨੀਸ਼ ਤਿਵਾੜੀ, ਅਮਰ ਸਿੰਘ ਆਜ਼ਾਦ, ਮੁਹੰਮਦ ਸਦੀਕ, ਰਵਨੀਤ ਬਿੱਟੂ, ਉਹਨਾਂ ਦੀ ਹਾਜ਼ਰੀ ਵੀ 14 ਦਿਨ ਦੀ ਰਹੀ ਹੈ। ਸੰਸਦ ਮੈਂਬਰ ਗੁਰਜੀਤ ਔਜਲਾ, ਪ੍ਰਨੀਤ ਕੌਰ 13 ਦਿਨ ਜਿਹੜੇ ਉਹ ਹਾਜ਼ਰ ਰਹੇ ਆ। ਪੰਜਾਬ ਦੇ ਵਿੱਚੋਂ ਰਾਜ ਸਭਾ ਤੋਂ 7 ਸੰਸਦ ਮੈਂਬਰ ਨੇ, ਜਿਹਦੇ ਵਿੱਚੋਂ ਭਾਜਪਾ ਦੇ ਸ਼ਵੇਤ ਮਲਕ ਤੇ ਨਰੇਸ਼ ਗੁਜਰਾਲ ਦੀ ਹਾਜ਼ਰੀ 100% ਦੀ ਰਹੀ ਆ। ਸੁਖਦੇਵ ਸਿੰਘ ਢੀਂਡਸਾ 3 ਦਿਨ ਗੈਰ ਹਾਜ਼ਰ ਰਹੇ ਆ। ਅੰਬਿਕਾ ਸੋਨੀ ਤੇ ਪ੍ਰਤਾਪ ਸਿੰਘ ਬਾਜਵਾ ਇੱਕ ਦਿਨ ਹੀ ਗੈਰ ਹਾਜ਼ਰ ਰਹੇ ਆ। ਸ਼ਮਸ਼ੇਰ ਸਿੰਘ ਦੂਲੋ 2 ਦਿਨ ਗੈਰ ਹਾਜ਼ਰ ਰਹੇ ਆ। ਐਤਕੀ ਦੇ ਸੈਸ਼ਨ ਦੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਿਰਫ 1 ਦਿਨ ਹਾਜ਼ਰ ਰਹੇ। ਰਾਹੁਲ ਗਾਂਧੀ ਨੇ 11 ਦਿਨ ਸੈਸ਼ਨ ਦੇ ਵਿੱਚ ਹਾਜ਼ਰੀ ਭਰੀ ਆ। ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹਿਮਾ ਮਾਲਿਨੀ ਸੈਸ਼ਨ ਦੇ ਵਿੱਚ 9 ਦਿਨ ਗੈਰ ਹਾਜ਼ਰ ਰਹੀ ਆ। ਯੂਪੀ ਤੋਂ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ 7 ਦਿਨ ਗੈਰ ਹਾਜ਼ਰ ਰਹੇ ਆ। ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ ਜਿਹੜੇ ਸੰਸਦ ਮੈਂਬਰ ਸੀ ਉਹਨਾਂ ਦੀ ਹਾਜ਼ਰੀ ਭਰਵੀਂ ਰਹੀ ਹੈ। ਕਿਸਾਨ ਆਗੂਆਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਜਦੋਂ ਨੋਟ ਕਰਾਂਗੇ ਸੰਸਦ ਦੀ ਤੋਂ ਬਾਅਦ ਉਦੋਂ ਫਿਰ ਇਹਦਾ ਜਵਾਬ ਦੇਵਾਂਗੇ, ਪਰ ਹੁਣ ਕਿਸਾਨ ਆਗੂ ਕਹਿੰਦੇ ਆ ਕਿ ਵੋਟਰ ਵਿਪ ਦਾ ਜਿਹੜਾ ਮਕਸਦ ਸੀ ਉਹ ਪੂਰਾ ਹੋ ਗਿਆ, ਔਰ ਇਹਨਾਂ ਮੈਂਬਰਾਂ ਨੇ ਉੱਥੇ ਖੇਤੀ ਮੁੱਦਿਆਂ ਨੂੰ ਉਠਾਇਆ, ਤੇ ਇਹਦੇ ਉੱਤੇ ਹੁਣ ਬਹੁਤਾ ਕੋਈ ਕਿੰਤੂ ਪਰੰਤੂ ਕਰਨਾ ਜਿਹੜਾ ਉਹ ਬਣਦਾ ਨਹੀਂ ਜੀ। ਅੱਗੇ ਗੈਂਗਸਟਰਾਂ ਵਾਲੀ ਲੜਾਈ ਦੀ ਗੱਲ ਕਰੀਏ ਤਾਂ ਬਿਕਰਮ ਮਜੀਠੀਆ ਨੇ ਕਾਂਗਰਸੀਆਂ ਦੇ ਸਿਰੇ ਮੜਿਆ ਕਿ ਇਹਨਾਂ ਦੇ ਇੱਕ ਦੂਜੇ ਤੇ ਦੋਸ਼। ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਸੀ ਤੇ ਕਾਂਗਰਸ ਇਹ ਗੱਲ ਕਹਿੰਦੀ ਸੀ ਕਿ ਗੈਂਗਸਟਰ ਜਿਹੜੇ ਆ ਉਹ ਅਕਾਲੀਆਂ ਨੇ ਪਾਲੇ ਹੋਏ ਆ। ਇਹ ਵੀ ਕਹਿੰਦੇ ਸੀ ਕਿ 17 ਦੀਆਂ ਚੋਣਾਂ ਦੇ ਵਿੱਚ ਇਹਦਾ ਲਾਹਾ ਲੈਣਗੇ। ਔਰ ਉਸ ਵੇਲੇ ਜਿਹੜਾ ਸਿਖਰ ਸੀ ਗੈਂਗਸਟਰਾਂ ਦਾ, ਨਾਭਾ ਜੇਲ੍ਹ ਬ੍ਰੇਕ ਸੀ ਜਿੱਥੋਂ ਇਹ ਗੈਂਗਸਟਰ ਭਜਾਏ ਗਏ ਸੀ, ਜਿਹਦੀ CCTV ਫੁਟੇਜ ਅੱਜ ਤੱਕ ਸਾਹਮਣੇ ਨਹੀਂ ਆ ਸਕੀ। ਕੌਣ ਇਹਨਾਂ ਨੂੰ ਕੱਢ ਕੇ ਲਗਿਆ ਸੀ, ਇਸ ਕਰਕੇ ਨਹੀਂ ਸਾਹਮਣੇ ਆ ਸਕੀ ਕਿ ਉਹਦੇ ਵਿੱਚ ਕੁਝ ਨਾਮਵਰ ਚਿਹਰੇ ਸ਼ਾਮਲ ਸੀ ਜਿਹੜੇ ਨੇਤਾਵਾਂ ਦੇ ਨੇੜੇ ਸੀ। ਜੇ ਤੁਸੀਂ ਉਦੋਂ ਦੀਆਂ ਅਖਬਾਰਾਂ ਚੁੱਕ ਲਓ, ਉਦੋਂ ਦੇ ਬਿਆਨ ਪੜ੍ਹ ਲਓ, ਬਿਆਨ ਉਹੀ ਨੇ, ਚਿਹਰੇ ਬਦਲੇ ਹੋਏ ਆ। ਬਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਜਿਹੜੇ ਇਹ ਗੈਂਗਸਟਰ ਨੇ ਉਹਨਾਂ ਨੂੰ ਸ਼ਹਿ ਦੇ ਰਹੇ ਆ ਕਾਂਗਰਸੀ ਉਹਨਾਂ ਨੂੰ ਸ਼ਹਿ ਦੇ ਰਹੇ ਆ। ਕਹਿੰਦੇ ਕਿ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਨੇ ਵਧਣ ਫੁੱਲਣ ਦਾ ਮੌਕਾ ਦਿੱਤਾ ਤੇ 22 ਦੀਆਂ ਚੋਣਾਂ ਦੇ ਵਿੱਚ ਇਹਨਾਂ ਦਾ ਇਸਤੇਮਾਲ ਕਰੋ। ਗੱਲ ਉਹੀ ਉਹ ਉਹਨਾਂ ਨੂੰ ਕਹੀ ਜਾਂਦੇ ਸੀ, ਇਹ ਹੁਣ ਉਹਨਾਂ ਨੂੰ ਕਹੀ ਜਾਂਦੇ। ਬਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਕੰਡੋਵਾਲੀਆ ਦਾ ਜਿਹੜਾ ਕਤਲ ਹੋਇਆ ਪਿਛਲੇ ਦਿਨੀ, ਗੈਂਗਸਟਰ ਦਾ ਰਾਣਾ ਕੰਡੋਵਾਲੀਆ, ਉਹਦੇ ਕਤਲ ਦੇ ਦੌਰਾਨ ਜ਼ਖਮੀ ਹੋਇਆ ਗੈਂਗਸਟਰ ਜਿਹੜਾ ਹੈਪੀ ਸ਼ਾਹ ਸੀਗਾ, ਉਹਦਾ ਬਟਾਲੇ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਕਰਾਉਣ ਸੰਬੰਧੀ ਹਾਈ ਕੋਰਟ ਦੇ ਜੱਜ ਤੋਂ CBI ਜਾਂਚ ਦੀ ਮੰਗ ਕੀਤੀ ਆ। ਉਹਨੇ ਇਹ ਗੱਲ ਕਹੀ ਹੈ ਕਿ ਇਸ ਕਤਲ ਮਾਮਲੇ ਦੀਆਂ ਤਾਰਾਂ ਕਾਂਗਰਸੀ ਆਗੂ ਦੇ ਨਾਲ ਜੁੜੀਆਂ ਨੇ।
ਮਜੀਠੀਆ ਦਾ ਇਹ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਦੋ ਕੈਬਨਿਟ ਮੰਤਰੀਆਂ ਦੇ ਨੇੜਲੇ ਕਾਂਗਰਸੀ ਆਗੂਆਂ ਦੇ ਵੱਲੋਂ ਇੱਕ ਗੈਂਗਸਟਰ ਦਾ ਬਟਾਲੇ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਕਰਵਾਇਆ ਗਿਆ। ਔਰ ਵੀਡੀਓ ਦੇ ਬਾਰੇ ਉਹਨਾਂ ਨੇ ਇਹ ਕਿਹਾ ਕਿ ਸੀਸੀਟੀਵੀ ਫੁਟੇਜ ਬਟਾਲਾ ਦੇ ਇੱਕ ਪ੍ਰਾਈਵੇਟ ਹਸਪੀਟਲ ਦੀ ਹੈ, ਜਿੱਥੇ ਕਾਂਗਰਸੀ ਆਗੂਆਂ ਦੀ ਹਾਜ਼ਰੀ ਦੇ ਵਿੱਚ ਜ਼ਖਮੀ ਗੈਂਗਸਟਰ ਦਾ ਇਲਾਜ ਜਿਹੜਾ ਉਹ ਚੱਲ ਰਿਹਾ। ਇੱਕ ਜਿਹੜੀ ਫੋਟੋ ਜਾਰੀ ਕੀਤੀ ਗਈ ਆ ਬਿਕਰਮ ਮਜੀਠੀਆ ਦੇ ਵੱਲੋਂ, ਉਹਦੇ ਬਾਰੇ ਕਿਹਾ ਗਿਆ ਕਿ ਉਹ ਕਾਂਗਰਸੀ ਆਗੂ ਬਟਾਲੇ ਦਾ, ਔਰ ਉਹ ਖੜਾ ਜਿਸ ਦਿਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ ਆ, ਉਸ ਸਮਾਗਮ ਦੇ ਵਿੱਚ ਖੜਾ ਵੀ ਮੂਹਰਲੀਆਂ ਕਤਾਰਾਂ ਦੇ ਵਿੱਚ ਆ ਉਹ। ਔਰ ਇਹ ਆਖਿਆ ਗਿਆ ਕਿ ਇਹ ਤਾਂ ਇਹਨਾਂ ਦਾ ਖਾਸਮ ਖਾਸ ਹੈ ਤੇ ਉਹਨਾਂ ਨੂੰ ਪ੍ਰੋਟੈਕਸ਼ਨ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਕਹਾਣੀ ਫਿਰ ਉੱਥੇ ਹੀ ਜਿਹੜਾ ਜੀ ਉਹ ਆ ਜਾਂਦੀ ਹੈ ਕਿ ਗੈਂਗਸਟਰ ਲਫ਼ਜ਼ ਜਿਹੜਾ ਇਹ ਕਦੋਂ ਤੋਂ ਉੱਠਿਆ, ਔਰ ਜਿਹੜਾ ਸਿਆਸੀ ਲੋਕ ਨੇ ਉਹਨਾਂ ਦੇ ਇਹਨਾਂ ਗੈਂਗਸਟਰਾਂ ਦੇ ਨਾਲ ਕੀ ਸੰਬੰਧ ਪਿਛਲੇ ਸਮੇਂ ਤੋਂ ਜਿਹੜਾ ਉਹ ਰਹੇ ਆ। ਇਹ ਤਾਂ ਐਕਚੁਅਲੀ ਇਹ ਆ ਜੀ ਕਿ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸਮਝਣ ਦੀ ਲੋੜ ਹੈ ਕਿ ਸਿਆਸੀ ਲੋਕ ਉਹਨਾਂ ਨੂੰ ਕਿਵੇਂ ਵਰਤਦੇ ਰਹੇ ਆ, ਵਰਤ ਰਹੇ ਆ, ਤੇ ਜਿੰਨੀ ਦੇਰ ਤੱਕ ਉਹ ਸਮਝ ਨਹੀਂ ਆਉਂਦੀ ਉਹਨਾਂ ਨੂੰ ਵਰਤਦੇ ਜਿਹੜਾ ਉਹ ਰਹਿਣਗੇ। ਅੱਜ ਜਿਹੜੇ ਦੋਸ਼ ਲਾ ਰਹੇ ਆ, ਪਹਿਲਾਂ ਇਹੀ ਸਾਰਾ ਕੁਝ ਇਹ ਕਰਦੇ ਸੀਗੇ, ਹੁਣ ਦੋਸ਼ ਲਾਉਣ ਵਾਲਿਆਂ ਦੇ ਸਾਈਡ ਦੇ ਉੱਤੇ ਨੇ। ਮਤਲਬ ਕਿ ਜਿਹੜੇ ਸੱਤਾ ਦੇ ਵਿੱਚ ਹੁੰਦੇ ਨੇ ਜਾਂ ਪਾਵਰਫੁਲ ਹੁੰਦੇ ਨੇ ਉਹ ਇਹਨਾਂ ਨੂੰ ਅਕਸਰ ਵਰਤਦੇ ਨੇ, ਚਾਹੇ ਉਹ ਤੁਸੀਂ ਫਿਲਮਾਂ ਦੇ ਵਿੱਚ ਵੀ ਦੇਖਿਆ ਹੋਊਗਾ ਜਾਂ ਉਂਝ ਵੀ ਜਿਹੜੇ ਗੈਂਗਸਟਰ ਆਮ ਜ਼ਿੰਦਗੀ ਦੇ ਵਿੱਚ ਪਰਤਾਏ, ਉਹ ਕਹਿੰਦੇ ਨੇ ਨਾ ਕਿ ਸਾਨੂੰ ਵਰਤਿਆ ਗਿਆ, ਔਰ ਸਿਆਸਤਦਾਨਾਂ ਨੇ ਵਰਤਿਆ। ਬਿਲਕੁਲ ਜੀ, ਕੋਈ ਸ਼ੱਕ ਨਹੀਂ, ਵਰਤਦੇ ਆ। ਤੇ ਹੁਣ ਪੰਜਾਬ ਦੇ ਵਿੱਚ ਕਈ ਫਰੰਟ ਬਣਨਗੇ, ਜਿਸ ਤਰ੍ਹਾਂ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਵੀ ਤੀਜੇ ਫਰੰਟ ਦਾ ਗਠਨ। ਦੇਖੋ, ਇੱਕ ਪਹਿਲੀ ਤਾਂ ਗੱਲ ਹੈ ਵੀ ਤੀਜਾ ਫਰੰਟ ਕਿਹੜਾ, ਇਹ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਕਿਹੜਾ ਉੱਭਰੂਗਾ, ਕਿਉਂਕਿ ਇਹ ਕਿਹਾ ਜਾਂਦਾ ਦੋ ਰਵਾਇਤੀ ਪਾਰਟੀਆਂ ਨੇ, ਫਿਰ ਤੀਜਾ ਫਰੰਟ ਉਹਦੇ ਵਿੱਚ ਜੇ ਉਸ ਹਿਸਾਬ ਨਾਲ ਲਾਈਏ ਤੇ ਆਮ ਆਦਮੀ ਪਾਰਟੀ ਤੀਜਾ ਧੜਾ ਹੈ। ਜੇ ਤੁਸੀਂ ਕਾਂਗਰਸ ਸੱਤਾ ਦੇ ਵਿੱਚ, ਆਮ ਆਦਮੀ ਪਾਰਟੀ ਵਿਰੋਧੀ ਧਿਰ ਦੇ ਵਿੱਚ ਹੈ, ਫਿਰ ਤੀਜਾ ਫਰੰਟ ਤੁਸੀਂ ਅਕਾਲੀ ਦਲ ਤੇ ਬਸਪਾ ਨੂੰ ਕਹਿ ਸਕਦੇ ਹੋ। ਪਰ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਇੱਕ ਨਵਾਂ ਫਰੰਟ ਖੜਾ ਕਰਨ ਦਾ ਯਤਨ ਕੀਤਾ। ਇਹਦੇ ਵਿੱਚ ਬੇਸ਼ੱਕ ਕੁਝ ਨਵੇਂ ਜਿਹੜੇ ਪਾਰਟਨਰ ਉਹਨਾਂ ਨੇ ਨਾਲ ਰਲਾਏ ਨੇ, ਕੀ ਅਸਰ ਪੈਂਦਾ ਹੈ ਉਹ ਬਾਅਦ ਵਾਲੀ ਗੱਲ ਹੈ। ਜਿੰਨੀਆਂ ਸਰਗਰਮੀਆਂ, ਕਿਉਂਕਿ ਇਹਦੇ ਮੇਨ ਤਾਂ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਹੀ ਨੇ ਨਾ, ਦੋ ਜਿਹੜਾ ਇਹ ਅਕਾਲੀ ਦਲ ਸੰਯੁਕਤ ਆ ਜਿਹੜਾ ਉਹਦੇ, ਹੁਣ ਉਹ ਉਮਰ ਦੇ ਲਿਹਾਜ਼ ਦੇ ਨਾਲ ਉਹਨੇ ਐਕਟਿਵ ਨਹੀਂ ਹੈਗੇ ਜਿੰਨੀਆਂ ਸਰਗਰਮੀਆਂ ਉਹਨਾਂ ਦੀਆਂ ਦੇਖਣ ਨੂੰ ਮਿਲਣ। ਪਰ ਇਹਨਾਂ ਜ਼ਰੂਰ ਆ ਕਿ ਆਹ ਜਿਹੜਾ ਨਵਾਂ ਫਰੰਟ ਖੜਾ ਕਰਨ ਦਾ ਉਹਨਾਂ ਨੇ ਯਤਨ ਕੀਤਾ, ਕਿਤੇ ਨਾ ਕਿਤੇ ਇਹ ਕੁਝ ਨਵੀਆਂ ਸੰਭਾਵਨਾਵਾਂ ਨੂੰ ਜਨਮ ਦੇ ਸਕਦਾ, ਕਿਉਂਕਿ ਇਹਦੇ ਵਿੱਚ ਸੰਯੁਕਤ ਅਕਾਲੀ ਦਲ ਤੋਂ ਇਲਾਵਾ ਆਜ਼ਾਦ ਸਮਾਜ ਪਾਰਟੀ ਕਾਸ਼ੀ ਰਾਮ, ਜਿਹਦੇ ਵਿੱਚ ਬਾਬੂ ਕਾਸ਼ੀ ਰਾਮ ਦੀ ਭੈਣ ਸ਼ਾਮਲ ਹੈ, ਸ਼੍ਰੋਮਣੀ ਅਕਾਲੀ ਦਲ ਕਿਰਤੀ ਹੈ ਇੱਕ, ਜਨਤਾ ਦਲ ਸੈਕੂਲਰ ਹੈ ਇੱਕ ਦੇਵਗੌੜਾ, ਔਰ ਜਨਤਾ ਦਲ ਯੂਨਾਈਟਿਡ ਹੈ, ਇੰਡੀਅਨ ਯੂਨੀਅਨ ਮੁਸਲਿਮ ਲੀਗ ਹੈ, ਉਹਨਾਂ ਨੂੰ ਨਾਲ ਜਿਹੜਾ ਤੋਰ ਲਿਆ। ਤੇ ਵੱਡੀ ਗੱਲ ਇਹਦੇ ਵਿੱਚ ਭੀਮ ਆਰਮੀ ਦਾ ਮੁਖੀ ਜਿਹੜਾ ਚੰਦਰ ਸ਼ੇਖਰ ਆਜ਼ਾਦ ਸੀਗਾ, ਉਹ ਵੀਡੀਓ ਕਾਲ ਦੇ ਰਾਹੀਂ ਪ੍ਰੈਸ ਕਾਨਫਰੰਸ ਵਿੱਚ ਸੰਬੋਧਨ ਹੋਇਆ, ਉਹ ਆਪ ਤਾਂ ਨਹੀਂ ਆਇਆ। ਜਿਹੜਾ ਚੰਦਰ ਸ਼ੇਖਰ ਆਜ਼ਾਦ ਹੈ, ਕਿੱਤੇ ਦੇ ਵਜੋਂ ਉਹ ਵਕੀਲ ਹੈ, ਉੱਤਰ ਪ੍ਰਦੇਸ਼ ਦੇ ਵਿੱਚ ਉਹਨੇ ਭੀਮ ਆਰਮੀ ਦੇ ਪੈਰ ਲਾਉਣ ਦੇ ਪੂਰੇ ਯਤਨ ਜਿਹੜੇ ਆਰੰਭੇ ਹੋਏ ਆ, ਔਰ ਉਹ ਕੁਝ ਹੱਦ ਤੱਕ ਸਫਲ ਵੀ ਰਿਹਾ ਪਿਛਲੇ ਸਮੇਂ ਦੇ ਦੌਰਾਨ। ਅੱਗੋਂ ਕਿੰਨਾ ਸਫਲ ਹੁੰਦਾ ਉਹ ਕੱਲ ਵਾਲੀਆਂ ਗੱਲਾਂ, ਕਿਉਂਕਿ ਭਾਰਤੀ ਜਨਤਾ ਪਾਰਟੀ ਜਾਰੀ ਹਾਸ਼ੀਏ ਤੇ ਤੇਜ਼ੀ ਨਾਲ ਕਿਸੇ ਜਗ੍ਹਾ ਦੇ ਉੱਤੇ ਕੋਈ ਸਰਗਰਮੀ ਮਾਇਆਵਤੀ ਹੋਰਾਂ ਦੀ ਨਜ਼ਰ ਨਹੀਂ ਆਉਂਦੀ। ਮਾਇਆਵਤੀ ਦੀਆਂ ਆਪਣੀਆਂ ਮਜਬੂਰੀਆਂ ਨੇ, ਉਹ ਐਸੇ ਕੇਸਾਂ ਦੇ ਵਿੱਚ ਘਿਰੀ ਆ ਕਿ ਕੇਂਦਰ ਦੀ ਸਰਕਾਰ ਨੇ ਉਹਨੂੰ ਹਿੱਲਣ ਨਹੀਂ ਦੇਣਾ। ਜਦੋਂ ਉਹ ਸਰਗਰਮੀ ਕਰੂਗੀ, ਉਸੇ ਵੇਲੇ ਜਿਹੜੀਆਂ ਏਜੰਸੀਆਂ ਨੇ ਉਹ ਸਰਗਰਮ ਹੋ ਜਾਂਦੀਆਂ। ਤੇ ਤੋੜ ਕੀ ਹੋਵੇ, ਸ਼ਾਇਦ ਕਿਤੇ ਨਾ ਕਿਤੇ ਕੁਝ ਲੋਕ, ਬੇਸ਼ੱਕ ਅਜੇ ਇਹ ਬਹੁਤ ਅਗਾਊਂ ਗੱਲ ਹੋਊਗੀ ਕਿ ਭੀਮ ਆਰਮੀ ਨੂੰ ਬੀਐਸਪੀ ਦੇ ਤੋੜ ਦੇ ਵਜੋਂ ਜਿਹੜਾ ਉਹ ਵੇਖ ਰਹੇ ਆ। ਜੇ ਵੇਖ ਰਹੇ ਆ ਤੇ ਇਹ ਬਸਪਾ ਦੇ ਵਾਸਤੇ ਪੰਜਾਬ ਦੇ ਵਿੱਚ ਇੱਕ ਖਤਰੇ ਦੀ ਘੰਟੀ ਹੈ। ਇੱਕ ਤਾਂ ਇਸ ਪੱਖੋਂ ਕਿ ਬਸਪਾ ਖੁਰ ਗਈ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਖੁਰ ਗਈ, ਬਸਪਾ ਦਾ ਆਧਾਰ ਪੰਜਾਬ ਦੇ ਵਿੱਚ ਵੀ ਜਿਹੜਾ ਉਹ ਖੁਰ ਗਿਆ। ਜੇ ਬਸਪਾ ਦਾ ਆਧਾਰ ਖੁਰਿਆ, ਭੀਮ ਆਰਮੀ ਦੀ ਐਂਟਰੀ ਨਵੀਂ ਆ ਪੰਜਾਬ ਦੇ ਵਿੱਚ, ਪਹਿਲਾਂ ਉਹਦਾ ਇੱਥੇ ਕੋਈ ਹੈ ਨਹੀਂਗਾ, ਕਿ ਉਹ ਕੁਝ ਲੋਕਾਂ ਨੂੰ ਆਪਣੇ ਨਾਲ ਤੋੜ ਲੈਂਦੀ ਹੈ। ਜੇ ਤੋੜਦੀ ਹੈ ਤੇ ਇਹਦਾ ਨੁਕਸਾਨ ਬਿਨਾਂ ਕਿਸੇ ਸ਼ੱਕ ਦੇ ਬਸਪਾ ਨੂੰ ਹੋਊਗਾ। ਬਸਪਾ ਨੂੰ ਹੋਊਗਾ ਤੇ ਅਕਾਲੀ ਦਲ ਨੇ ਨਵਾਂ ਸਮਝੌਤਾ ਜਿਹੜਾ ਜੀ ਉਹ ਬਸਪਾ ਦੇ ਨਾਲ ਕੀਤਾ। ਸੁਖਦੇਵ ਸਿੰਘ ਢੀਂਡਸਾ ਨੇ ਇੱਕ ਕਿਸਮ ਦੇ ਨਾਲ ਬਾਦਲ ਦਲ ਨੂੰ ਝਟਕਾ ਤਾਂ ਦੇਣ ਦੀ ਵੱਡੀ ਕੋਸ਼ਿਸ਼ ਕੀਤੀ ਹੈ ਜੀ। ਇਹ ਚੱਲਣੀਆਂ ਕੋਸ਼ਿਸ਼ਾਂ ਹੁਣ ਅਖੀਰ ਦੇ ਵਿੱਚ। ਸਿੱਧੂ ਧੜੇ ਵਾਲਿਆਂ ਦੀ ਜੇ ਗੱਲ ਕਰੀਏ, ਉਹਨਾਂ ਨੂੰ ਜਦੋਂ ਕਾਰਾਂ ਦੇਣ ਦੀ ਵਾਰੀ ਆਈ ਤੇ ਫੰਡ ਹੀ ਮੁੱਕ ਗਿਆ।
ਦੇਖੋ, ਇੱਕ ਤਾਂ ਇੱਥੇ ਡਾਇਲਾਗ ਫੇਮਸ ਹੈ ਨਾ ਕਿ ਖਜ਼ਾਨਾ ਖਾਲੀ ਹੈ। ਚੁਟਕਲੇ ਬੜੇ ਬਣੇ ਹੋਏ ਆ। ਪਿਛਲੇ ਦਿਨਾਂ 'ਚ ਇਹ ਚੁਟਕਲਾ ਚੱਲਦਾ ਸੀ ਵੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਖੁਸ਼ੀ ਪ੍ਰਗਟ ਕੀਤੀ ਆ ਵੀ ਸ਼ੁਕਰ ਆ ਗੋਲਡ ਮੈਡਲ ਵਾਲਾ ਪੰਜਾਬ ਦਾ ਨਹੀਂ ਹੈਗਾ, ਹੁੰਦਾ ਤਾਂ ਸਾਡਾ ਤਾਂ ਖਜ਼ਾਨਾ ਖਾਲੀ ਸੀ, ਅਸੀਂ ਉਹਨੂੰ ਪੈਸੇ ਕਿੱਥੋਂ ਦੇਣੇ ਸੀ। ਉਹਨਾਂ ਦਾ ਨਾਂ ਹੀ ਖਾਲੀ ਖਜ਼ਾਨਾ ਰੱਖਿਆ ਹੋਇਆ ਜੀ। ਉਹ ਹੱਥ ਜੋੜੇ ਨਜ਼ਰ ਆਉਂਦਾ, ਥੱਲੇ ਚੁਟਕਲੇ ਇਹੀ ਲਿਖੇ ਹੁੰਦੇ ਆ ਵੀ ਬਾਕੀ ਸਭ ਕੁਝ ਠੀਕ ਠਾਕ ਆ ਪਰ ਖਜ਼ਾਨਾ ਖਾਲੀ ਹੈ। ਤੋ ਖਜ਼ਾਨਾ ਵਿਧਾਇਕਾਂ ਵਾਸਤੇ ਖਾਲੀ ਨਿਗਾ। ਵਿਧਾਇਕ ਇਨੋਵਾ ਗੱਡੀ ਪਰ ਫੰਡ ਤੋਂ ਹੱਥ ਜਿਹੜੇ ਆ ਉਹ ਖੜੇ ਕਰ ਦਿੱਤੇ ਗਏ ਆ ਹਾਲ ਦੀ ਘੜੀ। ਇਹ ਖੜੇ ਤਾਂ ਕਰਕੇ ਜਿਹੜੇ ਉਹ ਕੀਤੇ ਗਏ ਆ ਕਿ ਕੈਪਟਨ ਧੜੇ ਦੇ ਬਹੁਤੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ 22 ਗੱਡੀਆਂ ਪਿਛਲੇ ਦਿਨਾਂ ਦੇ ਵਿੱਚ ਦਿੱਤੀਆਂ ਗਈਆਂ ਨੇ। ਉਸ ਤੋਂ ਬਾਅਦ ਸਿੱਧੂ ਧੜੇ ਦੇ ਬਹੁਤੇ ਵਿਧਾਇਕਾਂ ਨੇ ਰੌਲਾ ਪਾਤਾ, ਜਿਹਦੇ ਕਰਕੇ ਸਰਕਾਰ ਨੇ ਹੱਥੋਂ ਹੱਥ 27 ਗੱਡੀਆਂ ਦੀ ਤਜਵੀਜ਼ ਬਣਾ ਕੇ ਰੌਲਾ ਨਾ ਪੈ ਜੇ, ਧੜੇਬੰਦੀ ਜਿਹੜੀ ਆ ਉਹ ਹੋਰ ਨਾ ਉੱਭਰ ਆਵੇ। ਵਿੱਤ ਵਿਭਾਗ ਨੇ 4 ਅਗਸਤ ਨੂੰ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਨੂੰ ਚਿੱਠੀ ਲਿਖ ਕੇ VVIPs ਦੇ ਵਾਸਤੇ 27 ਨਵੀਆਂ ਗੱਡੀਆਂ ਦੀ ਖਰੀਦ ਲਈ ਫੰਡ ਨਾ ਹੋਣ ਦੀ ਦਲੀਲ ਦੇ ਕੇ ਤਜਵੀਜ਼ ਜਿਹੜੀ ਸੀ ਉਹ ਵਾਪਸ ਭੇਜਤੀ। ਦੀਆਂ ਹਦਾਇਤਾਂ ਦੇ ਹਵਾਲੇ ਦੇ ਨਾਲ ਇਹ ਕਿਹਾ ਕਿ ਇਹਦੇ ਲਈ ਕੋਈ ਵੀ ਵਾਧੂ ਫੰਡ ਨਹੀਂ ਦਿੱਤੇ ਜਾਣੇ। ਔਰ ਇਹ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਨੇ ਟੇਢੇ ਢੰਗ ਦੇ ਨਾਲ ਇਹ ਪੈਂਤੜਾ ਲਿਆ ਕਿ ਬਹੁਤੇ ਸਿੱਧੂ ਹਮਾਇਤੀ ਵਿਧਾਇਕਾਂ ਦੇ ਵੱਲੋਂ ਇਹ ਗੱਡੀਆਂ ਮੰਗੀਆਂ ਗਈਆਂ ਸੀ। ਔਰ ਵਿੱਤ ਵਿਭਾਗ ਇਹ ਵੀ ਕਹਿੰਦਾ ਕਿ ਪਰ ਗੱਡੀ 15,82,000 ਰੁਪਏ ਦਾ ਖਰਚਾ ਆਉਣਾ ਸੀਗਾ। 27 ਗੱਡੀਆਂ ਦੀ ਖਰੀਦ 4 ਕਰੋੜ 27 ਲੱਖ ਰੁਪਏ ਦੀ ਲੋੜ ਸੀ। ਗੱਡੀਆਂ ਦੀ ਖਰੀਦ ਦੇ ਵਾਸਤੇ 2021-22 ਦੇ ਲਈ 5 ਕਰੋੜ ਦੇ ਫੰਡ ਰੱਖੇ ਗਏ ਸੀਗੇ, ਜਿਹਦੇ ਵਿੱਚੋਂ ਜੁਲਾਈ ਤੱਕ 4 ਕਰੋੜ ਰੁਪਏ ਖਰਚ ਕੀਤੇ ਜਾ ਚੁੱਕੇ ਸੀਗੇ। ਹੁਣ ਇਹ ਕਿਹਾ ਜਾ ਰਿਹਾ ਕਿ 27 ਨਵੀਆਂ ਗੱਡੀਆਂ ਖਰੀਦਣ ਦੇ ਵਾਸਤੇ 3 ਕਰੋੜ 61 ਲੱਖ ਰੁਪਏ ਦੇ ਵਾਧੂ ਬਜਟ ਦੀ ਜਿਹੜੀ ਉਹ ਲੋੜ ਪੈਣੀ ਹੈ। 22 ਵਿਧਾਇਕਾਂ ਤੇ ਸੰਸਦ ਮੈਂਬਰਾਂ ਲਈ ਇਨੋਵਾ ਗੱਡੀਆਂ ਖਰੀਦੀਆਂ ਗਈਆਂ ਸੀਗੀਆਂ, ਜਿਹਦੇ ਉੱਤੇ 3 ਕਰੋੜ 45 ਲੱਖ ਦਾ ਖਰਚਾ ਆਇਆ ਸੀਗਾ। ਮੁੱਖ ਮੰਤਰੀ ਦੀ ਸੁਰੱਖਿਆ ਲਈ 4 ਨਵੀਆਂ ਗੱਡੀਆਂ ਖਰੀਦੀਆਂ ਗਈਆਂ, ਜਿਹਦੇ ਤੇ 55 ਲੱਖ ਰੁਪਇਆ ਖਰਚਾ ਹੈ। ਮੁੱਖ ਮੰਤਰੀ ਨਿਕਲਦੇ ਕਿਤੇ ਹੈ ਨਹੀਂ ਗਏ, ਸੁਰੱਖਿਆ ਲਈ ਗੱਡੀਆਂ ਪਤਾ ਨਹੀਂ ਕਾਹਦੇ ਵਾਸਤੇ ਜਿਹੜੀਆਂ ਦੀ ਹੋਰ ਤੋਂ ਹੋਰ ਖਰੀਦੀਆਂ ਜਾ ਰਹੀਆਂ ਨੇ। ਹੁਣ ਜਿਹੜੇ ਸਿੱਧੂ ਖੇਮੇ ਦੇ ਵਿਧਾਇਕ ਉਡੀਕ ਰਹੇ ਸੀ, ਲਓ ਜੀ ਆ ਗਈਆਂ ਨਵੀਆਂ ਗੱਡੀਆਂ। ਪਰ ਦੂਜੇ ਪਾਸੇ ਇਹ ਕਿਹਾ ਜਾ ਰਿਹਾ ਕਿ ਮੌਜੂਦਾ ਜਿਹੜੀ ਸਰਕਾਰ ਹੈ ਉਹ ਨਵੀਆਂ ਗੱਡੀਆਂ ਖਰੀਦ ਕੇ ਲੋਕਾਂ ਦੀ ਨਾਰਾਜ਼ਗੀ ਤੋਂ ਡਰ ਰਹੀ ਹੈ। ਔਰ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੀਆਂ ਗੱਡੀਆਂ ਨੇ ਹਾਲ ਦੀ ਘੜੀ ਨਹੀਂ ਖਰੀਦੀਆਂ ਜਾ ਰਹੀਆਂ, ਨਹੀਂ ਖਰੀਦੀਆਂ ਜਾਣਗੀਆਂ। ਹੁਣ ਜਿਹੜਾ ਸਿੱਧੂ ਧੜਾ ਆ ਉਹ ਇਸ ਮਾਮਲੇ ਦੇ ਉੱਤੇ ਨਾਰਾਜ਼ ਹੋਊਗਾ ਤੇ ਇਹ ਗੱਲ ਜਿਹੜੀ ਦੀ ਕਹਿ ਦਿੱਤੀ ਜਾਊਗੀ ਖਜ਼ਾਨੇ 'ਚ ਤਾਂ ਕੁਝ ਹੈ ਨਹੀਂ, ਤੁਹਾਨੂੰ ਜਿਹੜੀ ਉਹ ਗੱਡੀਆਂ ਦੀ ਪਈ ਹੋਈ ਹੈ। ਤੋ ਇਸ ਕਰਕੇ ਇਹ ਤੁਸੀਂ ਦੇਖੋ ਕਿ ਕਿਵੇਂ ਜਿਹੜਾ ਪੈਸਾ ਤਾਂ ਲੋਕਾਂ ਦਾ ਨਾ, ਲੋਕਾਂ ਦਾ ਪੈਸਾ ਜਿਹੜਾ ਆ ਉਹ ਕਿਹੜੇ ਤਰੀਕੇ ਦੇ ਨਾਲ ਉਹਦਾ ਮਿਸਯੂਜ਼ ਕੰਟੀਨਿਊਸ ਕੀਤਾ ਜਾ ਰਿਹਾ। ਉਹ ਵੀ ਸਿਆਣੇ ਕਹਿੰਦੇ ਵੀ ਅੰਨਾ ਵੰਡੇ ਸੀਰ ਨਹੀਂ ਮੁੜ ਆਪਣੇ। ਬਿਲਕੁਲ ਜੀ, ਲੋਕਾਂ ਦੇ ਕੰਮ ਤਾਂ ਨਹੀਂ ਜਾ ਕੇ ਕਰਾਉਣੇ ਨਹੀਂ ਹੁੰਦੇ, ਗੱਡੀਆਂ ਪਤਾ ਨਹੀਂ ਕੀ ਕਰਨੀਆਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਇਹ ਸਾਡਾ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।